ਮੁੱਕਰ ਰਹੇ ਨੇ। ਕਹਿੰਦੇ ਜੀ ਕੋਈ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਸੰਗ ਕਸ਼ਮੀਰੀ ਪੰਡਤਾਂ ਨਾਲ ਜੁੜਦਾ ਲੱਗਦਾ ਨਹੀਂ। ਪਹਿਲੀ ਤਾਂ ਇਹ ਕਿੰਨੀ ਨੀਚਤਾ ਵਾਲੀ ਗੱਲ ਕਿ ਇੰਨਾ ਗਰਕਿਆ ਹੋਇਆ ਕੋਈ ਹੋ ਸਕਦਾ। ਫਿਰ ਕਹਿੰਦੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਉਹ ਕਹਿੰਦੇ ਹਿੰਦੂ ਸੀ। ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਜਾਂਦੇ ਆ ਜੀ ਉਹ ਵੀਰ ਬੈਰਾਗੀ ਸੀ। ਇਹ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਕਹੀ ਜਾਂਦੇ ਆ ਕਿ ਵੀਰ ਬਾਲ ਦਿਵਸ ਮਨਾਵਾਂ। ਬਹੁਤ ਸਾਰੇ ਭਰਾ ਸਾਡੇ ਕਹਿੰਦੇ ਆ ਕਿ ਜੀ ਕੱਟੜਵਾਦ ਬੜਾ ਮਾੜਾ ਕੀ ਆਪਦੇ ਧਰਮ 'ਚ ਪਰਪੱਕ ਹੋਣਾ, ਆਪਦੇ ਧਰਮ ਦੇ ਵਿੱਚ ਆ ਰਹੀਆਂ ਹਿੰਦੂ ਤਵੀ ਬੁਰਾਈਆਂ ਦਾ ਵਿਰੋਧ ਕਰਨਾ ਕੱਟੜਵਾਦ ਹੁੰਦਾ। ਸਿੱਖ ਸੱਭਿਆਚਾਰ ਨੂੰ ਹਿੰਦੂ ਸੱਭਿਆਚਾਰ ਤੋਂ ਖਤਰਾ ਹੈ, ਸ਼ਰੇਆਮ ਹੈ। ਤੇ ਹਿੰਦ ਜਿਹੜਾ ਹੈ ਉਹ ਅੱਜ ਹੈ, ਕੱਲ ਸ਼ਾਇਦ ਨਾ ਵੀ ਹੋਵੇ। ਇਤਿਹਾਸ ਦਾ ਕੁਝ ਪਤਾ ਲੱਗਦਾ। ਇਸ ਮੁਲਕ ਦਾ ਇਹ ਨਕਸ਼ਾ ਕਦੇ ਵੀ ਪੱਕਾ ਜਾਂ ਸਿੱਧੀ ਵੀ ਨਹੀਂ। ਸੋ ਜਦੋਂ ਇਹ ਕਿਹਾ ਜਾਂਦਾ ਇੱਕ ਗੰਦੀ ਗਾਲ ਆ ਹਿੰਦ ਦੀ ਚਾਦਰ, ਨਹੀਂ ਸੀਗੇ ਹਿੰਦ ਦੀ ਚਾਦਰ। ਤੋ ਬ੍ਰਾਹਮਣਵਾਦ ਦੇ ਏਜੰਟ ਸਿੱਖ ਧਰਮ ਨੂੰ ਆਪਦੇ ਨਜ਼ਰੀਏ ਤੋਂ ਜੀ ਦੇਖੋ ਅਸੀਂ ਤਾਂ ਕਿੰਨਾ ਸਤਿਕਾਰ ਕਰਦੇ ਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜਵਾਂ ਵੇਦ ਮੰਨਦੇ ਆਂ। ਦੇਖੋ ਅਸੀਂ ਕਿੰਨਾ ਸਤਿਕਾਰ ਕਰਦੇ ਆਂ ਗੁਰੂ ਸਾਹਿਬਾਨ ਨੂੰ, ਆਪਦੇ ਦੇਵੀ ਦੇਵਤਿਆਂ ਰੱਬਾਂ ਭਗਵਾਨਾਂ ਦੇ ਬਰਾਬਰ ਰੱਖ ਰਹੇ ਆਂ। ਦੇਖੋ ਜੀ ਅਸੀਂ ਕਿੰਨਾ ਸਤਿਕਾਰ ਕਰਦੇ ਆਂ ਜਪਜੀ ਸਾਹਿਬ ਨੂੰ, ਅਸੀਂ ਕਹਿੰਦੇ ਆਂ ਕਿ ਇਹ ਤਾਂ ਗੀਤਾ ਦਾ ਸਾਰ ਆ। ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ। ਜਦੋਂ ਉਹ ਕਹਿੰਦੇ ਨੇ 골ਡਨ ਟੈਂਪਲ ਵੀ ਅਸੀਂ ਤਾਂ ਜੀ ਸਵਰਨ ਮੰਦਿਰ ਕਹਿ ਰਹੇ, ਉਹ ਵਡਿਆ ਨਹੀਂ ਰਹੇ ਹੁੰਦੇ, ਉਹ ਤੁਹਾਡੀ ਤੋਹੀਨ ਕਰ ਰਹੇ ਹੁੰਦੇ। ਸਾਡੇ ਲਈ ਮਰਨ ਹੋ ਜਾਂਦਾ ਹੈ ਜਦੋਂ ਇੱਕ ਤਿਲਕ ਲਾ ਕੇ, ਜਨੇਊ ਪਾ ਕੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਕਰਮ ਕਾਂਡ ਕਰਕੇ ਕਵੇ ਮੈਂ ਸਿੱਖ ਹਾਂ। ਤੇ ਹਿੰਦੂ ਲਈ ਉਦੋਂ ਤਾੜੀਆਂ ਮਾਰਨ ਵਾਲੀ ਗੱਲ। ਜਦੋਂ ਸਾਡੇ ਧਰਮ ਉੱਤੇ ਹਮਲਾ ਹੁੰਦਾ, ਜਦੋਂ ਸਾਡੇ ਗੁਰਧਾਮਾਂ ਤੇ ਟੈਂਕਾਂ ਤੋਪਾਂ ਦੇ ਗੋਲੇ ਡਿੱਗਦੇ ਤਾਂ ਸਾਡੇ ਫੌਜੀ ਬਗਾਵਤਾਂ ਕਰ ਦਿੰਦੇ ਆ, ਪਿੰਡਾਂ ਚੋਂ ਲੋਕ ਸੜਕਾਂ ਤੇ ਆ ਜਾਂਦੇ ਆ, ਅਕਾਲ ਤਖਤ ਤੇ ਬੰਬਾਰੀ ਹੋ ਰਹੀ ਆ, ਚਲੋ ਉਹ ਫੌਜ ਕਹਿੰਦੀ ਆ ਮਾਰ ਦਿੱਤੇ ਜਾਓਗੇ, ਕਹਿੰਦੇ ਮਰ ਜਾ। ਭੈਣ ਉਸ ਮੌਕੇ ਹਿੰਦੂ ਭਾਈਚਾਰੇ ਵਾਲੇ ਲੱਡੂ ਚੱਕ ਲਿਆਉਂਦੇ, ਪੂੜੀਆਂ ਚੱਕ ਲਿਆਉਂਦੇ ਆ, ਮਿਠਾਈਆਂ ਵੰਡਦੇ ਆ, ਉਹਨਾਂ ਦੀਆਂ ਨੌਜਵਾਨ ਬੱਚੀਆਂ ਗਿੱਧੇ ਪਾਉਂਦੀਆਂ। ਸਵਾਦ ਲਿਆਤਾ ਸਿੱਖਾਂ ਦੇ ਜੁੱਤੀਆਂ ਪੈਂਦੀਆਂ। ਦੋ ਸਿੱਧੇ ਟਕਰਾਅ ਵਾਲੀ ਪੋਜੀਸ਼ਨ ਆ। ਇਹਨੂੰ ਜੇ ਇਹ ਕਹਿਣਾ ਜੀ ਇਹ ਤਾਂ ਕੱਟੜਵਾਦ। ਅੱਛਾ, ਆਪਦੇ ਧਰਮ ਦੇ ਉੱਤੇ ਹੋ ਰਹੇ ਹਮਲਿਆਂ ਦੀ ਬਾਤ ਪਾਉਣੀ, ਆਪਦੀ ਕੌਮ ਨੂੰ ਸੱਚ ਦੱਸਣਾ ਤਾਂ ਹੋ ਗਿਆ ਕੱਟੜਵਾਦ। ਜੇ ਅਸੀਂ ਮੂੰਹ ਸਿਰ ਮੁੰਨ ਕੇ ਮੰਦਿਰਾਂ ਦੇ ਵਿੱਚ ਟੱਲੀਆਂ ਖੜਕਾਉਣ ਬਹਿ ਜਾਈਏ, ਜਗਰਾਤਿਆਂ ਦੇ ਵਿੱਚ ਘੁੰਗਰੂ ਬੰਨ ਕੇ ਜੈ ਮਾਤਾ ਦੀ ਕਰੀਏ, ਫਿਰ ਅਸੀਂ ਵਧੀਆ ਸਿੱਖ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਨੂੰ ਤਰਨਤਾਰਨ ਜਿਹੜਾ ਵਿਧਾਨ ਸਭਾ ਚੋਣ ਆ ਉਹਦੇ ਨਤੀਜੇ ਆਉਣੇ ਆ ਤੇ ਸਿੱਖ ਜਗਤ ਵਿੱਚ ਇਹ ਪੂਰਨ ਆਸ ਹੈ ਕਿ ਭਾਈ ਸੰਦੀਪ ਸਿੰਘ ਦੇ ਭਰਾ ਭਾਈ ਮਨਦੀਪ ਸਿੰਘ ਚੋਣ ਜਿੱਤਣਗੇ ਤੇ ਜਿੱਤਣਾ ਵੀ ਚਾਹੀਦਾ। ਜੇ ਤਰਨਤਾਰਨ ਵਰਗੇ ਹਲਕੇ ਦੇ ਵਿੱਚ ਵੀ ਉਹ ਧਿਰਾਂ ਜਿੱਤਣ ਜਿਨ੍ਹਾਂ ਦਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਚੱਲਣ ਦਾ ਇੱਕ ਰਿਕਾਰਡ ਕਾਇਮ ਕੀਤਾ ਹੋਇਆ, ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੋਂ ਸਿੱਖੀ ਮੁਕਾਉਣ ਵਾਲਾ ਜਿਹੜਾ ਇੰਡੀਆ ਦਾ ਪ੍ਰੋਜੈਕਟ ਵਾ ਉਹਦੇ ਵਿੱਚ ਆਪੋ ਆਪਣੀ ਭੂਮਿਕਾ ਨਿਭਾਈ ਹੈ, ਤਾਂ ਫਿਰ ਇਸ ਮੌਕੇ ਇਹ ਜ਼ਰੂਰੀ ਬਣ ਜਾਂਦਾ ਕਿ ਇਸ ਇਲਾਕੇ ਦੇ ਵਿੱਚ ਜਿੱਥੇ ਸੂਬੇ ਵਰਗੇ ਬੁੱਚੜਾਂ ਨੇ, ਅਜੀਤ ਸਿੰਘ ਸੰਧੂ ਵਰਗੇ ਜ਼ਾਲਮਾਂ ਨੇ ਤੇ ਹੋਰ ਨਿਰਦਈ ਕਾਤਲਾਂ ਨੇ ਹਰ ਪਿੰਡ ਦੇ ਮੋੜ ਤੇ ਇੱਥੇ ਇਸ ਖਿੱਤੇ ਦੇ ਵਿੱਚ ਹੌਲਨਾਕ ਦਰਦਨਾਕ ਕਹਾਣੀਆਂ ਜਿਹੜੀਆਂ ਨੇ ਉਹ ਸਾਨੂੰ ਸੁਣਨ ਨੂੰ ਮਿਲਦੀਆਂ ਨੇ। ਸੋ ਸਾਰੇ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਹੈ, ਯਕੀਨ ਹੈ ਕਿ ਭਾਈ ਮਨਦੀਪ ਸਿੰਘ ਇਸ ਖਿੱਤੇ ਵਿੱਚ ਤਰਨਤਾਰਨ ਸੀਟ ਆ ਜਿਹੜੀ ਉਹ ਲਾਜ਼ਮੀ ਤੌਰ ਤੇ ਜਿੱਤਣਗੇ। ਬਾਕੀ ਕੱਲ ਨੂੰ ਆਪਾਂ ਇਸ ਤੇ ਹੋਰ ਚਰਚਾ ਕਰਾਂਗੇ। ਕੱਲ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗੱਲ ਛੇੜੀ ਸੀ ਕਿ ਬੇਅੰਤੇ ਬੁੱਚੜ ਦੇ ਪੋਤੇ ਰਵਨੀਤ ਬਿੱਟੂ ਨੇ ਬਹੁਤ ਹੀ ਹਲਕੇ ਦਰਜੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਕੀਤੀਆਂ, ਜਿਹਦੇ ਬਾਰੇ ਅੱਜ ਸਾਰਾ ਦਿਨ ਚਰਚਾ ਛਿੜੀ ਰਹੀ ਤੇ ਆਖਰ ਅੱਡ-ਅੱਡ ਧਿਰਾਂ ਤੋਂ ਅੱਡ-ਅੱਡ ਪਾਸਿਆਂ ਤੋਂ ਉਹਦਾ ਵਿਰੋਧ ਹੋਇਆ, ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ
ਠੋਕ ਵਜਾ ਕੇ ਰਵਨੀਤ ਬਿੱਟੂ ਨੂੰ ਚੇਤਾਵਨੀ ਦਿੱਤੀ ਗਈ ਆ, ਵਾਰਨਿੰਗ ਦਿੱਤੀ ਗਈ ਆ ਕਿ ਆਪਦੇ ਬੋਲਾਂ ਤੇ ਕੰਟਰੋਲ ਰੱਖੇ, ਨਹੀਂ ਤਾਂ ਇਹ ਨਾ ਹੋਵੇ ਕਿ ਕੰਗਣਾ ਵਾਂਗੂ ਅਦਾਲਤਾਂ ਦੇ ਵਿੱਚ ਪੇਸ਼ੀਆਂ ਭੁਗਤਦਾ ਫਿਰੇ। ਇਹ ਗੱਲ ਚੇਤੇ ਰੱਖਣ ਵਾਲੀ ਆ ਕਿ ਕਿਸਾਨ ਸੰਘਰਸ਼ ਦੇ ਵਿੱਚ ਸਾਡੀਆਂ ਬਜ਼ੁਰਗ ਬੀਬੀਆਂ ਦੇ ਮੁਤਲਕ ਕੰਗਣਾ ਰਣੌਤ ਨੇ ਜੋ ਨੀਚਤਾ ਦਿਖਾਈ ਸੀ, ਉਹਦੇ ਕਰਕੇ ਬਠਿੰਡੇ ਦੀਆਂ ਅਦਾਲਤਾਂ ਦੇ ਵਿੱਚ ਗੇੜੇ ਮਾਰ ਰਹੀ ਆ ਕਿ ਜੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਬਖਸ਼ ਦਿਓ, ਮੈਨੂੰ ਮਾਫ ਕਰ ਦਿਓ, ਪਰ ਉਹਦੀ ਕੋਈ ਸੁਣਦਾ ਨਹੀਂ। ਤੇ ਉਧਰ ਕਿਸਾਨ ਸੰਘਰਸ਼ ਦਰਮਿਆਨ ਹੀ ਇੱਕ ਹੋਰ ਉੱਥੇ ਭੱਦੀ ਸ਼ਬਦਾਵਲੀ ਵਰਤੀ ਸੀ। ਕਿਸਾਨ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਲੋਕਾਂ ਦੇ ਬਾਰੇ ਜੋ ਭੈੜੀਆਂ ਟਿੱਪਣੀਆਂ ਕੀਤੀਆਂ ਸੀ, ਉਹਦੇ ਕਰਕੇ ਰਾਮ ਸ਼ੰਕਰ ਸ਼ਰਮਾ ਨੇ 11 ਸਤੰਬਰ 2024 ਨੂੰ ਕੰਗਣਾ ਰਣੌਤ ਵਿਰੁੱਧ ਇੱਕ ਮੁਕੱਦਮਾ ਜਿਹੜਾ ਸੀ ਦਰਜ ਕਰਵਾਇਆ ਸੀ, ਜਿਹਦੇ ਵਿੱਚ ਅਦਾਲਤੀ ਚਾਰਾਜੋਈ ਉਹਨੇ ਕੀਤੀ ਤੇ ਆਖਰ ਦੇਸ਼ ਧਰੋਹ ਦਾ ਕੇਸ ਜਿਹੜਾ ਹੈਗਾ ਉਹਦੇ ਤੇ ਬਣਿਆ ਤੇ ਕੰਗਣਾ ਰਣੌਤ ਜਿਹੜੀ ਬਿਲਕੁਲ ਬੇਲਗਾਮ ਹੋ ਕੇ ਬੋਲਦੀ ਹੈ, ਜਿਹਦਾ ਆਪਦੀ ਜ਼ੁਬਾਨ ਉੱਤੇ ਕੋਈ ਕੰਟਰੋਲ ਨਹੀਂ ਹੈ, ਭਾਵੇਂ ਕਿ ਬੀਜੇਪੀ ਨੂੰ ਉਹਦੀ ਇਹੀ ਅਦਾ ਪਸੰਦ ਆਈ ਕਿ ਉਹਨੂੰ ਮੰਡੀ ਹਲਕੇ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਲੋਕਾਂ ਨੇ ਐਮਪੀ ਵੀ ਬਣਾਤਾ। ਜੇਕਰ ਕੋਈ ਹੋਰ ਗੱਲ ਕੀਤੀ ਜਾਵੇ ਤਾਂ ਉਹਦੇ ਪੱਲੇ ਕੱਖ ਨਹੀਂ ਸਿਵਾਏ ਇਸ ਗੱਲ ਤੋਂ ਕਿ ਉਹ ਉਹਨਾਂ ਲੋਕਾਂ ਨੂੰ ਚੰਗੀ ਲੱਗਦੀ ਆ ਜਿਹੜੇ ਲੋਕ ਪੰਥ ਨੂੰ ਜਾਂ ਪੰਜਾਬ ਨੂੰ ਪਸੰਦ ਨਹੀਂ ਕਰਦੇ, ਜਾਂ ਇਉਂ ਕਹੀਏ ਕਿ ਭਗਵੇਂ ਬ੍ਰਿਗੇਡ ਦੀ ਉਹ ਚਹੇਤੀ ਬਣ ਗਈ। ਭਗਵਾਂ ਬ੍ਰਿਗੇਡ ਉਹੀ ਜਿਹੜਾ ਇਸ ਭਾਰਤ ਦੇ ਵਿੱਚੋਂ ਬਾਕੀ ਮਾਈਨੋਰਟੀਜ਼ ਨੂੰ ਦੁਬੈਲ ਬਣਾ ਕੇ, ਗੁਲਾਮ ਬਣਾ ਕੇ, ਬਾਕੀ ਬੋਲੀਆਂ, ਧਰਮਾਂ ਤੇ ਸੱਭਿਆਚਾਰਾਂ ਦਾ ਭੋਗ ਪਾ ਕੇ ਇੱਥੇ ਹਿੰਦੂ ਰਾਸ਼ਟਰ ਕਾਇਮ ਕਰਨਾ ਚਾਹੁੰਦਾ ਹੈ। ਉਸ ਤਰ੍ਹਾਂ ਦੇ ਖਿਆਲ ਵਾਲੇ ਲੋਕਾਂ ਨੇ ਇਹਨੂੰ ਟਿਕਟ ਵੀ ਦੇਤੀ ਤੇ ਇਹਨੂੰ ਐਮਪੀ ਵੀ ਬਣਾਤਾ, ਪਰ ਇਹਨੂੰ ਲੱਗਿਆ ਸੀ ਕਿ ਚਲੋ ਬਾਅਦ ਵਿੱਚ ਖਹਿੜਾ ਛੁੱਟ ਜੂ ਤੇ ਹੁਣ ਨਵਾਂ ਹੀ ਨਿੱਤ ਸੱਪ ਨਿਕਲ ਆਉਂਦਾ। ਬਠਿੰਡੇ ਵਾਲਾ ਅਜੇ ਮਾਮਲਾ ਕਿਸੇ ਤਣ ਪੱਤਣ ਲੱਗਿਆ ਨਹੀਂ ਸੀਗਾ ਤੇ ਹੁਣ ਦੇਸ਼ ਧਰੋਹ ਦਾ ਪਰਚਾ ਇੱਕ ਮੈਂਬਰ ਪਾਰਲੀਮੈਂਟ ਦੇ ਉੱਤੇ ਕੰਗਣਾ ਰਣੌਤ ਉੱਤੇ ਆਗਰੇ ਦੀ ਅਦਾਲਤ ਵਿੱਚ ਚੱਲਣਾ ਹੈ, ਜਿਹਦੇ ਵਿੱਚ ਮਸਲਾ ਇਹੀ ਸੀ ਕਿ ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਦੇ ਖਿਲਾਫ ਬਹੁਤ ਹੀ ਨੀਚਤਾ ਵਾਲੀਆਂ ਜਿਹੜੀਆਂ ਟਿੱਪਣੀਆਂ ਉਹ ਕਰਦੀ ਰਹੀ ਤੇ ਇਹਨੇ ਸੁਪਰੀਮ ਕੋਰਟ ਤੱਕ ਅਦਾਲਤ ਦੇ ਵਿੱਚ ਲੜਾਈ ਲੜ ਕੇ ਦੇਖ ਲਈ, ਪਰ ਕੱਖ ਨਹੀਂ ਜੇ ਬਣਿਆ ਤੇ ਹੁਣ ਉਹ ਇੱਕ ਮਿਸਾਲ ਬਣ ਗਈ ਹੈ। ਉਹੀ ਗੱਲ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਰਵਨੀਤ ਬਿੱਟੂ ਨੂੰ ਚੇਤੇ ਕਰਾਈ ਆ ਵੀ ਦੇਖ ਲਾ, ਪਹਿਲਾਂ ਕੰਗਣਾ ਰਣੌਤ ਤੁਰੀ ਫਿਰਦੀ ਆ ਇਸੇ ਬੀਜੇਪੀ ਦੀ ਪੱਟੀ ਹੋਈ ਤੇ ਹੁਣ ਤੂੰ ਵੀ ਉਸੇ ਬੀਜੇਪੀ ਦੇ ਚੱਕਰ ਦੇ ਵਿੱਚ ਕਿ ਉਹ ਤਾਂ ਜੀ ਬੜੇ ਚੰਗੇ ਆ, ਤੁਸੀਂ ਬੜੇ ਮਾੜੇ ਹੋ। ਇਸ ਆਪਸੀ ਬਿਆਨਬਾਜ਼ੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਬਿਆਨ ਆਏ ਨੇ, ਪਰ ਮੋਟੇ ਤੌਰ ਦੇ ਉੱਤੇ ਗੱਲ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਰਵਨੀਤ ਬਿੱਟੂ ਦੇ ਇਸ ਡੋਗਰਿਆਂ ਵਾਲੇ ਕਿਰਦਾਰ ਦੀ ਰੱਜ ਕੇ ਨਿਖੇਧੀ ਕੀਤੀ ਜਾ ਰਹੀ ਆ ਤੇ ਹਰ ਪਾਸਿਓਂ ਇਹਨੂੰ ਲਾਹਣਤਾਂ ਪੈ ਰਹੀਆਂ ਨੇ। ਪਹਿਲਾਂ ਇਹਦੇ ਦਾਦੇ ਨੇ ਉਹ ਕਰਤੂਤਾਂ ਕੀਤੀਆਂ ਜਿਹਦੇ ਕਰਕੇ ਅਖੀਰ ਉਹਨੂੰ ਮਨੁੱਖੀ ਬੰਬ ਬਣ ਕੇ ਕੌਮ ਦੇ ਯੋਧਿਆਂ ਨੇ ਫੀਤਾ ਫੀਤਾ ਕਰਕੇ ਉਡਾਤਾ ਤੇ ਹੁਣ ਰਵਨੀਤ ਬਿੱਟੂ ਵੀ ਉਸੇ ਰਾਹ ਤੁਰਿਆ ਹੋਇਆ। ਬੇਸ਼ੱਕ ਉਹਦੇ ਆਪਦੇ ਹੀ ਭਰਾ ਜਿਹੜਾ ਕੇਤਜਾ ਕਾਂਡ ਕਰਕੇ ਬਦਨਾਮ ਰਿਹਾ ਦੂਜਾ ਗੁਰਕੀਰਤ, ਉਹਨੇ ਵੀ ਇਹਦਾ ਵਿਰੋਧ ਕੀਤਾ ਹੈ। ਖੈਰ, ਜਿਹੜਾ ਇਸ ਮਾਹੌਲ ਦੇ ਵਿੱਚ ਆਪਾਂ ਹੁਣ ਗੱਲ ਕਰਕੇ ਹਟੇ ਆ ਕਿ ਰਵਨੀਤ ਬਿੱਟੂ ਜਾਂ ਕੰਗਣਾ ਰਣੌਤ ਇਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਚੰਗੇ ਲੱਗਦੇ ਆ, ਇਹ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਭਗਵੇਂ ਬ੍ਰਿਗੇਡ ਵਾਲਿਆਂ ਨੂੰ। ਕੀ ਸਾਰਾ ਭਾਰਤ ਭਗਵੇਂ ਬ੍ਰਿਗੇਡ ਦੀ ਹਮਾਇਤ ਵਿੱਚ ਹੈ? ਨਹੀਂ, ਬਿਲਕੁਲ ਨਹੀਂ ਹੈ। ਕੀ ਜਦੋਂ ਕੋਈ ਲੋਕ ਹਿੰਦੂ ਕੱਟੜਵਾਦ ਦੇ ਸਤਾਏ ਹੋਏ ਜਾਂ ਅਸੀਂ ਭਗਵੇਂ ਬ੍ਰਿਗੇਡ ਦਾ ਵਿਰੋਧ ਕਰ ਰਹੇ ਹੁੰਦੇ ਆ ਕਿ ਹਿੰਦੂ ਐ ਕਹਿੰਦਾ, ਹਿੰਦੂ ਉਹ ਕਰਦਾ, ਕੀ ਉਸ ਮੌਕੇ ਅਸੀਂ ਪੂਰੇ ਹਿੰਦੂ ਸਮਾਜ ਨੂੰ ਟਾਰਗੇਟ ਕਰ ਰਹੇ ਹੁੰਦੇ ਆ? ਬਿਲਕੁਲ ਨਹੀਂ। ਅਸੀਂ ਸਿਰਫ ਉਹਨਾਂ ਨੂੰ ਜਿਨ੍ਹਾਂ ਦਾ ਸਿੱਧ ਵਸਿੱਧਾ ਜਿਹਾ ਮਸਲਾ ਹੈ ਕਿ ਅਸੀਂ ਤਾਂ ਜੀ ਸਾਰੇ ਭਾਰਤ ਵਿੱਚ ਬਾਕੀ ਸਾਰੇ ਖਤਮ ਕਰਨੇ ਆ ਤੇ ਹਿੰਦੂ
ਅਖਵਾਉਣਾ ਹਰੇਕ ਤੋਂ। ਜਿਹੜੇ ਕਹਿੰਦੇ ਆ ਹਿੰਦੁਸਤਾਨ ਮੇਂ ਰਹਿਣਾ ਹੈ ਤੋ ਜੈ ਸ਼ੀਆ ਰਾਮ ਹੀ ਕਹਿਣਾ ਹੈ, ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ। ਜਿਹੜੇ ਸਾਡੇ ਧਰਮ ਨੂੰ ਹੜੱਪਣਾ ਚਾਹੁੰਦੇ ਆ, ਜਿਹੜੇ ਸਿੱਖੀ ਦਾ ਭੋਗ ਪਾਉਣਾ ਚਾਹੁੰਦੇ ਆ, ਬਾਕੀ ਭਾਈਚਾਰਿਆਂ ਦੇ ਬਾਰੇ ਜਦੋਂ ਕੋਈ ਹੋਰ ਸਾਡੇ ਵਾਲਾ ਦੁੱਖ ਚੱਲ ਰਿਹਾ ਹੋਵੇ ਉਦੋਂ ਸਾਨੂੰ ਤਕਲੀਫ ਹੁੰਦੀ ਹੈ। ਤਕਲੀਫ ਤਾਂ ਸਾਨੂੰ ਉਦੋਂ ਵੀ ਹੋਈ ਸੀ ਜਦੋਂ ਗੁਰੂ ਦਰਬਾਰ ਦੇ ਵਿੱਚ 9ਵੇਂ ਪਾਤਸ਼ਾਹ ਦੇ ਕੋਲ ਕਸ਼ਮੀਰ ਦੇ ਪੰਡਤਾਂ ਨੇ ਆ ਕੇ ਪੁਕਾਰ ਕੀਤੀ ਸੀ ਕਿ ਸਾਡਾ ਧਰਮ ਖਤਰੇ 'ਚ ਹੈ। ਤਾਂ ਅਸੀਂ ਉਦੋਂ ਗੁਰੂ ਘਰ ਨੇ, ਸਿੱਖ ਫਲਸਫੇ ਨੇ, ਸਿੱਖ ਵਿਚਾਰਧਾਰਾ ਨੇ ਜੋ ਉਸ ਮੌਕੇ ਫੈਸਲਾ ਲਿਆ ਸੀ ਕਿ ਜਿਹੜਾ ਦਰ ਤੇ ਚੱਲ ਕੇ ਆ ਗਿਆ ਉਹਨੂੰ ਖਾਲੀ ਨਹੀਂ ਮੋੜਨਾ ਸਵਾਲੀ ਨੂੰ। ਸੋ ਸਤਿਗੁਰਾਂ ਨੇ ਜੋ ਸਾਨੂੰ ਪਾਠ ਪੜ੍ਹਾਇਆ ਹੈ ਉਹਦੇ ਉੱਤੇ ਚੱਲਦੇ ਆ। ਹੁਣ ਵੀ ਜਦੋਂ ਭਾਰਤ ਦੀਆਂ ਹੋਰ ਕੌਮਾਂ, ਧਰਮਾਂ, ਸੱਭਿਆਚਾਰਾਂ ਦੇ, ਬੋਲੀਆਂ ਦੇ ਲੋਕ ਜਿਹੜੇ ਇਸ ਬ੍ਰਾਹਮਣਵਾਦ ਤੋਂ ਦੁਖੀ ਨੇ, ਭਾਗਵੇਂ ਬ੍ਰਿਗੇਡ ਤੋਂ ਦੁਖੀ ਨੇ, ਜਦੋਂ ਉਹ ਪੁਕਾਰ ਕਰਦੇ ਆ ਤਾਂ ਉਦੋਂ ਸਾਡਾ ਫਿਰ ਫਰਜ਼ ਬਣਦਾ ਕਿ 9ਵੇਂ ਪਾਤਸ਼ਾਹ ਦੇ ਦੱਸੇ ਹੋਏ ਮਾਰਗ ਤੇ ਚੱਲੀਏ। ਕੁੱਲ ਮਿਲਾ ਕੇ ਬਾਰ-ਬਾਰ ਇਹ ਗੱਲ ਕਹੀ ਗਈ ਹੈ ਕਿ ਬ੍ਰਾਹਮਣਵਾਦ ਦੇ, ਹਿੰਦੂ ਕੱਟੜਵਾਦ ਦੇ ਸਤਾਏ ਹੋਏ ਭਾਰਤੀਆਂ ਦੇ ਲਈ, ਚਾਹੇ ਉਹ ਕਿਸੇ ਵੀ ਖਿਆਲਾਤ ਦੇ ਲੋਕ ਹੋਣ, ਚਾਹੇ ਉਹਨਾਂ ਦੇ ਆਪ ਦੇ ਵੀ ਮਸਲੇ ਬਹੁਤ ਸਾਰੇ ਥਾਵਾਂ ਤੇ ਸਿੱਖੀ ਜਾਂ ਸਿੱਖਾਂ ਨਾਲ ਟਕਰਾਅ ਵਾਲੇ ਰਹੇ ਹੋਣ, ਉਹਨਾਂ ਸਾਰਿਆਂ ਦੇ ਲਈ ਜੇ ਕੋਈ ਆਸ ਦੀ ਕਿਰਨ ਬਚੀ ਆ ਤਾਂ ਉਹ ਪੰਜਾਬ ਆ, ਉਹ ਸਿੱਖ ਧਰਮ ਹੈ। ਇਸੇ ਕਰਕੇ ਜਦੋਂ ਕਿਸਾਨ ਸੰਘਰਸ਼ ਮੌਕੇ ਹਿੰਦੂ ਕੱਟੜਵਾਦੀਆਂ ਦਾ, ਭਾਗਵੇਂ ਬ੍ਰਿਗੇਡ ਦਾ ਇਹ ਜ਼ੋਰ ਲੱਗਿਆ ਹੋਇਆ ਸੀ, ਕੰਗਣਾ ਰਣੌਤ ਵਰਗਿਆਂ ਦਾ, ਕਿ ਇਸ ਸੰਘਰਸ਼ ਨੂੰ ਭੰਡਣਾ, ਇਹਨੂੰ ਬਦਨਾਮ ਕਰਨਾ, ਤਾਂ ਜਿਹੜੇ ਲੋਕ ਇਹ ਮੰਨੀ ਫਿਰਦੇ ਆ ਕਿ ਸਾਡੇ ਕੋਲੇ ਇੱਕੋ ਇੱਕ ਤਾਂ ਆਸ ਬਚੀ ਆ, ਪੰਥ ਅਤੇ ਪੰਜਾਬ, ਉਹਨਾਂ ਨੇ ਉਦੋਂ ਠੋਕ ਵਜਾ ਕੇ ਕਿਹਾ ਸੀ, ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਇਹ ਖਾਲਿਸਤਾਨੀ ਹੈ ਤਾਂ ਅਸੀਂ ਖਾਲਿਸਤਾਨੀ ਹਾਂ, ਜੇ ਇਹ ਅੱਤਵਾਦੀ ਨੇ ਤਾਂ ਅਸੀਂ ਅੱਤਵਾਦੀ ਹਾਂ, ਜੋ ਕੁਝ ਤੁਸੀਂ ਮਰਜ਼ੀ ਇਹਨਾਂ ਨੂੰ ਕਹੋ, ਅਸੀਂ ਇਹਨਾਂ ਦੇ ਨਾਲ ਹਾਂ। ਸੋ ਭਾਰਤ ਦੇ ਉਹ ਲੋਕ ਜਿਹੜੇ ਪੰਜਾਬ ਦਾ ਭਰੋਸਾ ਕਰਦੇ ਆ, ਜਿਹੜੇ ਪੰਥ ਦਾ ਭਰੋਸਾ ਕਰਦੇ ਆ, ਚਾਹੇ ਉਹ ਗਿਣਤੀ ਦੇ ਥੋੜੇ ਨੇ, ਅਸੀਂ ਉਹਨਾਂ ਦੀ ਭਾਵਨਾ ਦੀ ਕਦਰ ਕਰਦੇ ਹਾਂ। ਪਰ ਜਿਹੜਾ ਸਾਡੇ ਧਰਮ ਦਾ ਦੁਸ਼ਮਣ ਬਣਿਆ ਫਿਰੇ ਤੇ ਉਹ ਕਵੇ ਕਿ ਜੀ ਮੈਂ ਤਾਂ ਆਪ ਤੁਹਾਡੀ ਬੜੀ ਕਦਰ ਕਰਦਾ, ਅਸੀਂ ਪਛਾਣ ਲੈਨੇ, ਬੜੀ ਦੂਰੋਂ ਪਛਾਣ ਲੈਨੇ। ਸਾਨੂੰ ਬੁਰਕੇ ਦੇ ਅੰਦਰ, ਨਕਾਬ ਦੇ ਅੰਦਰ, ਉਹਦੇ ਦਿਲ ਦੇ ਅੰਦਰ ਕੀ ਆ ਸਭ ਪਤਾ ਲੱਗ ਜਾਂਦਾ। ਸਾਨੂੰ ਤਾਂ ਪੱਗ ਦਾੜਾ ਬੰਨ ਕੇ ਵੀ ਜੇਕਰ ਕੋਈ ਕਵੇ ਵੀ ਅਸੀਂ ਇਹਨਾਂ ਨੂੰ ਉਲਝਾ ਲਾਂਗੇ, ਅਸੀਂ ਪਛਾਣ ਲੈਨੇ। ਬੜੇ ਡੇਰੇਦਾਰ ਸਾਧਾਂ ਦੇ ਰੂਪ 'ਚ, ਬੜੇ ਗਿਆਨੀਆਂ, ਵਿਗਿਆਨੀਆਂ, ਵਿਦਵਾਨਾਂ ਦੇ ਰੂਪ 'ਚ, ਸਿੱਖੀ ਸਰੂਪ ਦੇ ਵਿੱਚ ਉਹਨਾਂ ਦੇ ਏਜੰਟ ਅਸੀਂ ਆਏ ਦਿਨ ਨੰਗੇ ਹੁੰਦੇ ਦੇਖਦੇ ਹਾਂ। ਸਾਨੂੰ ਸੱਚ ਦਾ ਜਿਹੜਾ ਰਾਹ ਸਤਿਗੁਰਾਂ ਨੇ ਦਰਸਾਇਆ, ਦਿਖਾਇਆ, ਉਹਦੀ ਰੋਸ਼ਨੀ ਇੰਨੀ ਜ਼ਿਆਦਾ ਪ੍ਰਚੰਡ ਵਾ, ਇੰਨੀ ਬਲਵਾਨ ਆ ਕਿ ਸਾਨੂੰ ਪਤਾ ਲੱਗ ਜਾਂਦਾ। ਸੋ ਇਹਨਾਂ ਦਿਨਾਂ ਦੇ ਵਿੱਚ 9ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਸ਼ਤਾਬਦੀ ਦੇ ਰੂਪ 'ਚ ਪੰਥ ਮਨਾ ਰਿਹਾ, ਦੁਨੀਆ ਦੇ ਵਿੱਚ ਹੋ ਰਿਹਾ ਸਮਾਗਮ। ਐਨ ਇਸ ਮੌਕੇ ਬ੍ਰਾਹਮਣਵਾਦ ਦਾ, ਹਿੰਦੂਤਵ ਦਾ ਇੱਕ ਕਹਿਰ, ਜਿਹੜਾ ਕਿੱਡੀ ਮਤਲਬ ਸ਼ਰਮਨਾਕ ਗੱਲ ਹੈ ਕਿ ਇਹਨਾਂ ਅਕਿਰਤ ਘਣਾ ਨੇ ਇਹ ਨਹੀਂ ਸੋਚਿਆ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ, ਸਾਨੂੰ ਤਾਂ ਇਹੋ ਜਿਹਾ ਵਿਹਾਰ ਕਰਨਾ ਚਾਹੀਦਾ ਕਿ ਦੁਨੀਆ ਕਵੇ ਵੀ ਦੇਖੋ ਜੇ ਕਿਸੇ ਵੇਲੇ ਸਿੱਖ ਧਰਮ ਨੇ, ਸਿੱਖ ਗੁਰੂ ਸਾਹਿਬਾਨ ਨੇ ਹਿੰਦੂਆਂ ਦੇ ਧਰਮ ਦੀ, ਕਸ਼ਮੀਰੀ ਪੰਡਤਾਂ ਦੇ ਤਿਲਕ ਜਨੇਊ ਦੇ ਰਾਖੀ ਲਈ ਸ਼ਹਾਦਤ ਦਿੱਤੀ, ਤਾਂ ਅੱਜ ਜਦੋਂ ਵਕਤ ਆਇਆ ਤਾਂ ਹਿੰਦੂਆਂ ਨੇ, ਕਸ਼ਮੀਰੀ ਪੰਡਤਾਂ ਨੇ ਜਾਂ ਆਮ ਬ੍ਰਾਹਮਣਵਾਦੀਆਂ ਨੇ ਕਮਾਲ ਕਰ ਦਿੱਤੀ, ਸਿੱਖਾਂ ਦਾ ਦਿਲ ਜਿੱਤ ਲਿਆ। ਪਰ ਜੋ ਕੁਝ ਇਸ ਮੌਕੇ ਇਹ ਲੋਕ ਕਰ ਰਹੇ ਨੇ, ਇਤਿਹਾਸ ਵਿੱਚ ਇਹ ਲਿਖਿਆ ਜਾਊ ਕਿ ਜੇਕਰ ਕਿਤੇ ਸੱਪ ਪਿਆ ਹੋਵੇ, ਸੱਪ ਤੇ ਯਕੀਨ ਕਰ ਲਿਓ, ਪਰ ਇਹਨਾਂ ਅਕਿਰਤ ਘਣਾ ਤੇ ਯਕੀਨ ਨਾ ਕਰਿਓ। ਇਹਨਾਂ ਲੋਕਾਂ ਦਾ ਹਾਲ ਇੰਨਾ ਮਾੜਾ ਹੈ ਕਿ ਸ਼ਰੇਆਮ ਮੁੱਕਰ ਰਹੇ ਨੇ। ਕਹਿੰਦੇ ਜੀ ਕੋਈ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਪ੍ਰਸੰਗ ਕਸ਼ਮੀਰੀ ਪੰਡਤਾਂ ਨਾਲ ਜੁੜਦਾ ਲੱਗਦਾ ਨਹੀਂ।
ਪਹਿਲੀ ਤਾਂ ਇਹ ਕਿੰਨੀ ਨੀਚਤਾ ਵਾਲੀ ਗੱਲ ਆ ਕਿ ਇੰਨਾ ਗਰਕਿਆ ਹੋਇਆ ਕੋਈ ਹੋ ਸਕਦਾ। ਦੂਜੀ ਗੱਲ, ਜਦੋਂ ਕੋਈ ਕਹਿੰਦਾ ਹੈ ਕਿ ਇਹ ਘਟਨਾ ਤਾਂ ਵਾਪਰੀ ਆ, ਫਿਰ ਕਹਿੰਦੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ ਉਹ ਕਹਿੰਦੇ ਹਿੰਦੂ ਸੀ, ਜਦੋਂ ਕਿ ਸਿੱਖ ਫਲਸਫੇ, ਸਿੱਖ ਇਤਿਹਾਸ ਦੇ ਦ੍ਰਿਸ਼ਟੀਕੋਣ ਤੋਂ ਉਹ ਸਿੱਖ ਸੀ, ਉਹ ਸਿੱਖ ਸਜੇ ਹੋਏ ਸੀ। ਜੇ ਉਹ ਸਿੱਖ ਨਾ ਹੁੰਦੇ, ਗੁਰੂ ਘਰ ਦੇ ਆਦਰਸ਼ਾਂ, ਗੁਰੂ ਘਰ ਦੇ ਸਿਧਾਂਤਾਂ ਨੂੰ ਕਿਉਂ ਅਪਣਾਉਂਦੇ? ਪਹਿਲੀ ਪਾਤਸ਼ਾਹੀ ਤੋਂ ਗੁਰੂ ਨਾਨਕ ਨਾਮ ਲੇਵਾ ਸਾਰੇ ਸਿੱਖਾਂ ਨੇ ਜੋ ਮਾਰਗ ਅਪਣਾਇਆ ਹੋਇਆ ਸੀ, ਜੋ ਮਰਿਆਦਾ ਧਾਰਨ ਕੀਤੀ ਹੋਈ ਸੀ, ਉਹੀ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਇਆਲਾ ਜੀ ਦੀ ਸੀ। 10ਵੇਂ ਪਾਤਸ਼ਾਹ ਨੇ ਜਦੋਂ ਖੰਡੇ ਬਾਟੇ ਦੀ ਪਹੁਲ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਇੱਕ ਨਵਾਂ ਰੂਪ ਸਰੂਪ ਖਾਲਸੇ ਨੂੰ ਦਿੱਤਾ, ਉਸ ਤੋਂ ਬਾਅਦ ਵਿੱਚ ਸਾਡੇ ਜਿਹੜੀ ਨਵੀਂ ਮਰਿਆਦਾ ਆਈ ਉਹ ਬਾਅਦ ਦੀ ਗੱਲ ਹੈ। ਪਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਇਆਲਾ ਜੀ ਸਾਡੇ ਇਤਿਹਾਸ ਦਾ, ਸਿੱਖ ਇਤਿਹਾਸ ਦਾ ਸ਼ਾਨਦਾਰ ਹਿੱਸਾ ਨੇ। ਉਹਨਾਂ ਨੂੰ ਹਿੰਦੂ ਕਹਿਣਾ, ਜਿਹੜੀ ਗੱਲ ਪਹਿਲੀ ਆ ਨਾ, ਉਹ ਤਾਂ ਬਹੁਤ ਜ਼ਿਆਦਾ ਮਰੇ ਮੁੱਕਰੇ ਵਾਲੀ ਗੱਲ ਹੋ ਗਈ ਕਿ ਜੀ ਇਹੋ ਜੀ ਗੱਲ ਕੋਈ ਹੋਈ ਨਹੀਂ, ਨੌਵੇਂ ਪਾਤਸ਼ਾਹ ਦੇ ਕਸ਼ਮੀਰੀ ਪੰਡਤ ਗਏ ਹੁਣ ਘਰ ਦਰ ਘਰ ਤੇ। ਇਹ ਉਦੋਂ ਵੀ ਕਰਕੀ ਹੋਈ ਗੱਲ ਆ ਕਿ ਜੀ ਉਹਨਾਂ ਨੂੰ ਹਿੰਦੂ ਮੰਨੋ ਜੀ। ਫਿਰ ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਜਾਂਦੇ ਆ ਜੀ ਉਹ ਵੀਰ ਬੈਰਾਗੀ ਸੀ। ਇਹ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਕਹੀ ਜਾਂਦੇ ਆ ਕਿ ਵੀਰ ਬਾਲ ਦਿਵਸ ਮਨਾਵਾਂਗੇ। ਉਹ ਤਾਂ ਤੁਸੀਂ ਵੀਰ ਬੂਰਜਾ ਤਾਂ ਆਪਦੇ ਹਨੂਮਾਨ ਜੀ ਨੂੰ ਵੀ ਕਹੀ ਜਾਂਦੇ ਹੋ ਜੀ। ਸਾਡੇ ਵੀਰ ਜਾਂ ਵੀਰ ਬਾਲ ਦਿਹਾੜਾ, ਇਹ ਚੀਜ਼ਾਂ ਸਾਨੂੰ ਸਭ ਪਤਾ। ਸਾਡੇ ਉਹ ਬਾਬੇ ਸੀ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸਾਡੇ ਬਾਬੇ ਸੀ। ਇਹ ਤੁਹਾਡੇ ਹਿਸਾਬ ਕਿਤਾਬ 'ਚ ਗੱਲਾਂ ਆਉਣੀਆਂ ਨਹੀਂ। ਸਾਡੇ ਲਈ ਬਾਬਾ ਦੀਪ ਸਿੰਘ ਵੀ ਓਨਾ ਹੀ ਵੱਡਾ ਬਾਬਾ ਹੈ, ਉਹਦਾ ਓਡਾ ਹੀ ਵੱਡਾ ਕੱਦ ਕਰਦਾਰ ਤੇ ਓਡੀ ਹੈਸੀਅਤ ਹੈ। ਤੇ ਸਾਡੇ ਇਹ ਵੀ ਬਾਲ, ਜਿਨ੍ਹਾਂ ਨੂੰ ਛੋਟੇ ਨਿੱਕੀਆਂ ਜਿੰਦਾਂ ਵੱਡੇ ਸਾਕੇ, ਇਹ ਸਾਹਿਬਜ਼ਾਦੇ ਸਾਡੇ ਬਾਬੇ ਨੇ। ਪਰ ਇਹ ਤੁਹਾਡੇ ਗੱਲ ਨਹੀਂ ਪੱਲੇ ਪੈਣੀ। ਤੁਸੀਂ ਕਹਿ ਸਕਦੇ ਹੋ ਜੀ ਸਾਨੂੰ ਸਮਝਾਓ, ਤੁਸੀਂ ਬੜੇ ਸਿਆਣੇ ਹੋ। ਅਸੀਂ ਸਿਆਣੇ ਹੈਗੇ, ਪਰ ਤੁਹਾਡੇ ਲਈ ਅਸੀਂ ਕਮਲੇ ਹੀ ਹਾਂ। ਦਾਨਸ਼ਵਰ ਵੀ ਕਰ ਜਾਂਦੇ ਕਈ ਵਾਰੀ ਕਿੱਡੀ ਬੌਣੀ ਗੱਲ, ਜੇ ਪੁੱਛੀਏ ਤਾਂ ਕਹਿ ਦਿੰਦੇ ਤੇਰੇ ਸਮਝ ਨਹੀਂ ਆਉਣੀ ਗੱਲ। ਸੋ ਅਸੀਂ ਤੁਹਾਨੂੰ ਸਾਫ਼ ਕਹਿੰਦੇ ਆ ਕਿ ਤੁਹਾਡੇ ਪੱਲੇ ਨਹੀਂ ਪੈਣੀ, ਕਿਉਂਕਿ ਹਿੰਦੂ ਦੇ ਨਜ਼ਰੀਏ ਤੋਂ, ਹਿੰਦੂ ਤਬ ਦੇ ਨਜ਼ਰੀਏ ਤੋਂ ਇਹ ਗੱਲਾਂ ਪੱਲੇ ਨਹੀਂ ਪੈਂਦੀਆਂ। ਬਹੁਤ ਸਾਰੇ ਭਰਾ ਸਾਡੇ ਕਹਿੰਦੇ ਆ ਕਿ ਜੀ ਕੱਟੜਵਾਦ ਬੜਾ ਮਾੜਾ ਹੁੰਦਾ। ਕੀ ਆਪਦੇ ਧਰਮ 'ਚ ਪਰਪੱਕ ਹੋਣਾ, ਆਪਦੇ ਧਰਮ ਦੇ ਵਿੱਚ ਆ ਰਹੀਆਂ ਹਿੰਦੂ ਤਬੀ ਬੁਰਾਈਆਂ ਦਾ ਵਿਰੋਧ ਕਰਨਾ ਕੱਟੜਵਾਦ ਹੁੰਦਾ? ਜੇਕਰ ਕੋਈ ਹਿੰਦੂ ਆਪਦੇ ਧਰਮ 'ਚ ਪਰਪੱਕ ਹੈ, ਉਹਨੂੰ ਕੋਈ ਨਹੀਂ ਕਹਿੰਦਾ ਤੂੰ ਕੱਟੜ ਹੈ। ਜੇਕਰ ਕੋਈ ਕਾਮਰੇਡ ਆਪਦੇ ਫਲਸਫੇ ਤੇ ਪੂਰਨ ਤੌਰ ਤੇ ਪਹਿਰਾ ਦੇ ਰਿਹਾ ਹੋਵੇ, ਬੜਾ ਫਖਰ ਕੀਤਾ ਜਾਂਦਾ ਕਿ ਉਹਨੇ ਸਾਰੀ ਉਮਰ ਕਮਿਊਨਿਜ਼ਮ ਦੇ ਉੱਤੇ ਪਹਿਰਾ ਦਿੱਤਾ। ਪਰ ਜੇ ਕੋਈ ਸਿੱਖ ਕਵੇ ਕਿ ਆਪਾਂ ਆਪਣੇ ਧਰਮ 'ਚ ਪਰਪੱਕ ਰਹਿਣਾ, ਅਖੇ ਜੀ ਕੱਟੜਵਾਦ ਹੋ ਗਿਆ। ਕਿਆ ਬਾਤਾਂ ਨੇ। ਜਿਹੜਾ ਦੋ ਇੱਥੇ ਖਿੱਤੇ ਦੇ ਵਿੱਚ ਮੁੱਖ ਤੌਰ ਤੇ ਸੱਭਿਆਚਾਰ ਨੇ, ਇੱਕ ਸਿੱਖ ਸੱਭਿਅਤਾ, ਇੱਕ ਹਿੰਦੂ ਸੱਭਿਅਤਾ। ਸਿੱਖ ਸੱਭਿਆਚਾਰ ਨੂੰ ਹਿੰਦੂ ਸੱਭਿਆਚਾਰ ਤੋਂ ਖਤਰਾ ਹੈ, ਸ਼ਰੇਆਮ ਹੈ। ਇਹ ਗੱਲ ਜਿਹੜੇ ਮੰਨਦੇ ਨਹੀਂ, ਜਿਹੜੇ ਇਸ ਗੱਲ ਨੂੰ ਜਾਣਦੇ ਹੋਏ ਵੀ, ਸਮਝਦੇ ਹੋਏ ਵੀ ਮੰਨਦੇ ਨਹੀਂ, ਉਹਨਾਂ ਦਾ ਕੋਈ ਇਲਾਜ ਤਾਂ ਸਾਨੂੰ ਸੁਝਦਾ ਨਹੀਂ। ਪਰ ਅਸੀਂ ਭਾਈ ਬਲਾਕਾ ਸਿੰਘ ਵਾਂਗ, ਜਿਵੇਂ ਉਹਨਾਂ ਨੇ ਜਾ ਕੇ ਬੁੱਢੇ ਜੋੜ ਰੌਲਾ ਪਾਇਆ ਸੀ ਕਿ ਖਾਲਸਾ ਜੀ ਅੰਮ੍ਰਿਤਸਰ ਦੇ ਵਿੱਚ ਸਭ ਅੱਛਾ ਨਹੀਂ ਹੈ, ਉੱਥੇ ਕੰਜਰੀ ਨੱਚ ਰਹੀ ਆ, ਦਰਬਾਰ ਸਾਹਿਬ ਦੇ ਵਿੱਚ ਬੱਸਾ ਰੰਗੜ ਹੁੱਕਾ ਪੀ ਰਿਹਾ, ਤੇ ਪੂਰੀ ਤਰ੍ਹਾਂ ਸਾਡੇ ਧਰਮ, ਸਾਡੀ ਮਰਿਆਦਾ ਦੀਆਂ ਧੱਜੀਆਂ ਉੱਡ ਰਹੀਆਂ। ਉਵੇਂ ਹੀ ਸਾਡਾ ਇਹ ਫਰਜ਼ ਹੈ ਕਿ ਅਸੀਂ ਆਪਦੀ ਜਿਹੜੀ ਗੱਲ ਆ ਉਹ ਦੁਨੀਆ ਦੇ ਵਿੱਚ ਦੱਸੀਏ ਕਿ ਕਿਵੇਂ ਪੰਥ ਅਤੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ। ਸਾਡਾ ਕੰਮ ਇਹ ਝੰਡਾ ਚੱਕ ਕੇ ਤੁਰਨਾ ਹੈ। ਜਦੋਂ ਇੱਕ ਇਤਿਹਾਸ ਪੜ੍ਹਦੇ ਆ ਤਾਂ ਉੱਥੇ ਜ਼ਿਕਰ ਆਉਂਦਾ ਕਿ ਇੱਕ ਸਾਡੇ ਮਿਸਲਾਂ ਦੇ ਵਿੱਚ ਝੰਡੇ ਵਾਲੀ ਮਿਸਲ ਹੁੰਦੀ ਸੀ, ਤੇ ਉਹ ਜਦੋਂ ਸਿੰਘ ਫੜਿਆ ਗਿਆ, ਉਹਨੂੰ ਦੁਸ਼ਟਾਂ ਨੇ ਆਖਿਆ, ਜ਼ਾਲਮਾਂ ਨੇ ਆਖਿਆ, ਵੈਰੀਆਂ ਨੇ ਆਖਿਆ ਝੰਡਾ ਸੁੱਟ ਦੇ। ਉਹ ਕਹਿੰਦਾ ਨਹੀਂ ਸੁੱਟਾਂਗਾ। ਬਾਹਾਂ ਵੜ ਦਿੱਤੀਆਂ ਜਾਣਗੀਆਂ, ਕਹਿੰਦਾ ਮੈਂ
ਪੈਰਾਂ ਨਾਲ ਫੜ ਲਵਾਂਗਾ। ਕਹਿੰਦਾ ਜੇ ਪੈਰ ਵੱਢ ਦਿੱਤੇ, ਕਹਿੰਦਾ ਮੈਂ ਮੂੰਹ ਨਾਲ ਝੰਡਾ ਫੜੀ ਰੱਖਾਂਗਾ। ਕਹਿੰਦਾ ਜੇ ਗਰਦਨ ਉਡਾ ਦਿੱਤੀ, ਕਹਿੰਦਾ ਮੇਰਾ ਕੰਮ ਉਦੋਂ ਤੱਕ ਝੰਡਾ ਡਿੱਗਣ ਨਾ ਹੀ ਦੇਣਾ ਹੈ ਜਦੋਂ ਤੱਕ ਮੇਰੇ ਸਵਾਸ ਚੱਲਦੇ ਨੇ। ਫਿਰ ਝੰਡਾ ਜਾਣੇ ਤੇ ਝੰਡੇ ਦਾ ਮਾਲਕ ਜਾਣੇ। ਸੋ ਜਿਹੜਾ ਝੰਡਾ ਪਹਿਲੀ ਪਾਤਸ਼ਾਹੀ ਤੋਂ ਇਸ ਧਰਤੀ ਤੇ ਸਾਡੇ ਪੰਥ ਦੇ ਹਵਾਲੇ ਹੋਇਆ, ਉਹ ਝੰਡਾ ਅਸੀਂ ਸਾਰੇ ਆਪੋ ਆਪਣੇ ਢੰਗ ਤਰੀਕੇ ਨਾਲ ਬੁਲੰਦ ਕਰ ਰਹੇ। ਦੁਨੀਆ ਭਰ ਦੇ ਵਿੱਚੋਂ ਦੂਜੀਆਂ ਕੌਮਾਂ ਧਰਮਾਂ ਦੇ ਦੂਜੇ ਵਿਚਾਰਾਂ ਦੇ ਲੋਕ ਜਦੋਂ ਇਸ ਸੱਚ ਨੂੰ ਸਮਝਦੇ ਆ, ਸਰਦਾਰ ਸਰੂਪ ਸਿੰਘ ਅਲੱਗ ਦੀ ਇੱਕ ਕਿਤਾਬ ਆ ਪਰਾਇਆਂ ਦੇ ਅਨੁਮਾਨ ਸਿੱਖੀ ਮਹਾਨ, ਉਹਦੇ ਵਿੱਚ ਜਿੰਨੇ ਦੁਨੀਆ ਭਰ ਦੇ ਹੋਰਨਾਂ ਕੌਮਾਂ ਧਰਮਾਂ ਮਜ਼ਹਬਾਂ ਦੇ ਲੋਕ ਸਿੱਖ ਫਲਸਫੇ ਦੇ, ਸਿੱਖ ਧਰਮ ਦੇ, ਸਿੱਖ ਇਤਿਹਾਸ ਦੇ ਬਾਰੇ ਚੰਗੇ ਗੱਲਾਂ ਲਿਖੀਆਂ ਨੇ, ਹਾਂ ਪੱਖੀ ਗੱਲਾਂ ਲਿਖੀਆਂ ਨੇ, ਉਹ ਸਾਰੀਆਂ ਉਹਦੇ 'ਚ ਇਕੱਠੀਆਂ ਕੀਤੀਆਂ ਨੇ। ਉਹਨਾਂ ਦੀ ਸਾਨੂੰ ਲੋੜ ਹੈ, ਹੌਸਲਾ ਵੱਧਦਾ ਹੈ, ਚੰਗਾ ਲੱਗਦਾ ਹੈ। ਪਰ ਮੈਕਾਲਫ ਵਰਗੇ ਲੋਕ ਜਿਨ੍ਹਾਂ ਨੇ ਇਹ ਸਾਨੂੰ ਇੱਕ ਵਾਰਨਿੰਗ ਵਾਂਗੂ ਦਿੱਤੀ ਆ ਗੱਲ ਕਿ ਸਿੱਖ ਧਰਮ ਇੱਕ ਨਵੇਕਲਾ ਧਰਮ ਹੈ, ਇਹ ਹਿੰਦੂ ਧਰਮ ਵਿੱਚੋਂ ਨਹੀਂ ਨਿਕਲਿਆ। ਹਿੰਦੂ ਧਰਮ ਸਿੱਖ ਧਰਮ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ। ਹਿੰਦੂ ਧਰਮ ਭਾਰਤੀ ਜੰਗਲ ਦੇ ਉਸ ਅਜਗਰ ਸਮਾਨ ਹੈ ਜੋ ਛੋਟੇ ਛੋਟੇ ਦੁਸ਼ਮਣ ਪ੍ਰਾਣੀਆਂ ਨੂੰ ਪਹਿਲਾਂ ਆਪਣੇ ਕਲਾਵੇ ਵਿੱਚ ਲੈਂਦਾ ਹੈ, ਫਿਰ ਉਸ ਨੂੰ ਆਪਣੀ ਜਕੜ ਨਾਲ ਕੱਸ ਕੇ ਉਸ ਨੂੰ ਕੁਚਲ ਦਿੰਦਾ ਹੈ ਤੇ ਅੰਤ ਵਿੱਚ ਉਸ ਨੂੰ ਆਪਣੇ ਵੱਡੇ ਢਿੱਡ ਵਿੱਚ ਸਮਾ ਲੈਂਦਾ ਹੈ। ਇਸ ਲਈ ਸਿੱਖ ਧਰਮ ਦਾ ਸਭ ਤੋਂ ਵੱਡਾ ਦੁਸ਼ਮਣ ਹਿੰਦੂ ਧਰਮ ਹੈ। ਹੁਣ ਇਹ ਵਿਸ਼ਾਲ ਅਜਗਰ ਜਿਹੜਾ ਹਿੰਦੂ ਧਰਮ ਆ, ਇਹ ਸਿੱਖੀ ਨੂੰ ਹੜੱਪਣਾ ਚਾਹੁੰਦਾ, ਪਰ ਇੱਕ ਦੋ ਨਹੀਂ, ਬੇਸ਼ੁਮਾਰ ਇਹੋ ਜੀਆਂ ਗੜਬੜਾਂ, ਇਹੋ ਜੀਆਂ ਗੱਲਾਂ ਨੇ ਜਿਹਦੇ ਕਰਕੇ ਇਹ ਇੰਨਾ ਸੌਖਾ ਨਹੀਂ ਹੈ। ਹੁਣ ਜਿਹੜੇ ਲੋਕ ਇਸ ਮਸਲੇ ਦੇ ਉੱਤੇ ਆਪਣੇ ਆਪ ਨੂੰ ਬੜੇ ਚਾਤਰ ਸਮਝਦੇ ਆ, ਉਹ ਬੜੀਆਂ ਗੱਲਾਂ ਲੱਭ ਲੱਭ ਕੇ ਲਿਆਉਂਦੇ ਆ ਕਿ ਜੀ ਸਿੱਖ ਤਾਂ ਹਿੰਦੂ ਹੀ ਨੇ। ਇਹੋ ਜਿਹੇ ਬੇਅੰਤ ਲੋਕ ਸਰਗਰਮ ਨੇ ਕਿ ਗੁਰੂ ਸਾਹਿਬਾਨ ਹਿੰਦੂ ਹੀ ਤਾਂ ਸੀਗੇ। ਹੁਣ ਕੀ ਇਹਨਾਂ ਲੋਕਾਂ ਨੂੰ ਦੱਸੀਏ ਕਿ ਤੁਹਾਡੇ ਜਿਹੜੀ ਬ੍ਰਾਹਮਣਵਾਦ ਦੀ ਮੈਲ ਸੀ ਉਹਦੇ ਤੋਂ ਮੁਕਤ ਹੋ ਕੇ ਸਿੱਖ ਸਜਿਆ, ਖਾਲਸਾ ਸਜਿਆ। ਨਿਰਮਲ ਜਿਹੜਾ ਪੰਥ ਵਾ ਉਹ ਬ੍ਰਾਹਮਣਵਾਦ ਤੋਂ ਹੀ ਨਿਰਮਲ ਪੰਥ ਮੰਨਿਆ ਜਾਂਦਾ। ਸੋ ਜਿਹੜਾ ਤੁਸੀਂ ਲਈ ਫਿਰਦੇ ਹੋ ਨਾ ਕਿ ਜੀ ਸਾਰੇ ਭਾਰਤੀ ਹਿੰਦੂ ਹੀ ਨੇ, ਗੁਰੂ ਗ੍ਰੰਥ ਸਾਹਿਬ ਪੰਜਵਾਂ ਵੇਦ ਹੈ, ਸਿੱਖ ਗੁਰੂ ਸਾਹਿਬਾਨ ਨੂੰ ਵਿਸ਼ਨੂੰ, ਰਾਮਚੰਦਰ, ਕ੍ਰਿਸ਼ਨ ਤੇ ਹੋਰ ਰੱਬਾਂ ਭਗਵਾਨਾਂ ਅਵਤਾਰਾਂ ਦੇ ਬਰਾਬਰ ਰੱਖ ਰਹੇ ਆ। ਇਹ ਗੱਲ ਸੁਣ ਕੇ ਸਾਡੇ ਧਰਮ ਦੇ ਵਿੱਚ, ਸਾਡੀ ਕੌਮ ਦੇ ਵਿੱਚ ਜਿਹੜੇ ਬ੍ਰਾਹਮਣ ਦੇ ਏਜੰਟ ਨੇ ਉਹ ਬੜੀ ਚੌੜ ਕਰਦੇ ਆ ਵੀ ਦੇਖੋ ਹਿੰਦੂ ਦਾ ਦਿਲ ਕਿੱਡਾ ਵੱਡਾ। ਇਹ ਤਾਂ ਸਿੱਖੋ ਤੁਹਾਨੂੰ ਅਕਲ ਨਹੀਂ ਹੈ। ਦੇਖੋ ਉਹ ਤਾਂ ਕਹਿੰਦੇ ਆ ਵੀ ਅਸੀਂ ਰਾਮਚੰਦਰ ਤੇ ਕ੍ਰਿਸ਼ਨ ਵਰਗਾ ਸਤਿਕਾਰ ਕਰਦੇ ਆ, ਅਸੀਂ ਵਿਸ਼ਨੂੰ, ਇੰਦਰ ਤੇ ਹੋਰ ਦੇਵਤਿਆਂ ਦੇ ਬਰਾਬਰ ਮੰਨਦੇ ਆ ਗੁਰੂ ਸਾਹਿਬਾਨ ਨੂੰ। ਇੱਕ ਪਾਸੇ ਸਾਡੇ ਧਰਮ ਦੇ ਫਲਸਫੇ ਅਨੁਸਾਰ ਹੈ, ਜੋ ਪਹਿਲੀ ਪਾਤਸ਼ਾਹੀ ਦੇ ਸੰਬੰਧ ਵਿੱਚ ਅਸੀਂ ਗੱਲ, ਉਹ ਹੈ ਇੱਕ ਬਾਬਾ ਅਕਾਲ ਰੂਪ। ਇੱਕ ਪਾਸੇ ਤਾਂ ਸਾਨੂੰ ਇਹ ਸੇਧ ਬਖਸ਼ਿਸ਼ ਹੋਈ ਹੈ ਕਿ ਗੁਰੂ ਸਾਹਿਬਾਨ ਜਿਹੜੇ ਆ ਇੱਕ ਬਾਬਾ ਅਕਾਲ ਰੂਪ, ਉਸ ਪਾਤਸ਼ਾਹ ਦਾ, ਉਸ ਸੱਚੇ ਪਾਤਸ਼ਾਹ ਦਾ, ਉਸ ਅਕਾਲ ਪੁਰਖ ਦਾ ਰੂਪ ਹੈ, ਵਾਹਿਗੁਰੂ ਦਾ ਰੂਪ ਹੈ, ਰੱਬ ਦਾ ਰੂਪ ਹੈ, ਅਕਾਲ ਰੂਪ ਹੈ। ਦੂਜੇ ਪਾਸੇ ਜਿਨ੍ਹਾਂ ਦੇ ਨਾਲ ਤੁਸੀਂ ਮਿਲਾ ਰਹੇ ਹੋ ਕਿ ਜੀ ਵਿਸ਼ਨੂੰ ਵਰਗੇ ਨੇ, ਰਾਮਚੰਦਰ ਵਰਗੇ ਨੇ, ਕ੍ਰਿਸ਼ਨ ਵਰਗੇ ਨੇ। ਹੁਣ ਇਹ ਉਵੇਂ ਦੀ ਗੱਲ ਹੈ ਜਿਵੇਂ ਕੋਈ ਪਿੰਡ ਦੀ ਅਨਪੜ੍ਹ ਮਾਈ ਕਿਸੇ ਮੁਲਕ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਬਾਰੇ ਕਵੇ ਕਿ ਇਹ ਤਾਂ ਸਾਡੇ ਪਿੰਡ ਵਾਲੇ ਲੰਬੜਦਾਰ ਵਰਗੀ ਚੜ੍ਹਾਈ ਹੈ ਇਹਦੀ। ਉਸ ਮਾਈ ਨੂੰ ਲੰਬੜਦਾਰ ਤੋਂ ਗਾਹਾਂ ਪਤਾ ਹੀ ਨਹੀਂ, ਸਰਪੰਚ ਤੋਂ ਗਾਹਾਂ ਪਤਾ ਹੀ ਨਹੀਂ, ਵਿਚਾਰੀ ਨੂੰ ਅਨਪੜ੍ਹ, ਉਹਦੀ ਬੁੱਧੀ ਉੱਡੀ। ਉਹਨੂੰ ਮਾਫ ਕੀਤਾ ਜਾ ਸਕਦਾ ਕਿਉਂਕਿ ਉਹਨੂੰ ਅਕਲ ਨਹੀਂ ਹੈ, ਸਮਝ ਨਹੀਂ ਹੈ, ਉਹਦੀ ਬੁੱਧੀ ਦਾ ਦਾਇਰਾ ਸੀਮਤ ਹੈ। ਪਰ ਆ ਜਿਹੜੇ ਕਹਿ ਰਹੇ ਨੇ ਕਿ ਅਸੀਂ ਤਾਂ ਉਹਨੂੰ, ਉਹ ਅਸਲ ਵਿੱਚ ਢਿੱਡੋਂ ਹੱਸਦੇ ਨੇ ਕਿ ਅਸੀਂ ਤਾਂ ਰਾਮਚੰਦਰ ਅਯੋਧਿਆ ਦਾ ਇੱਕ ਰਾਜਾ ਸੀ। ਕ੍ਰਿਸ਼ਨ ਦੀ ਕਹਾਣੀ ਸਭ ਦੇ ਸਾਹਮਣੇ ਹੈ ਕਿ ਉਹ ਕੌਣ ਸੀ ਤੇ ਕੀ ਉਹਦੀ ਕਥਾ ਹੈ। ਰਾਮਚੰਦਰ ਅਤੇ ਕ੍ਰਿਸ਼ਨ
ਜਿਹੜੇ ਲੋਕ ਉਹਨਾਂ ਨੂੰ ਅਵਤਾਰ ਮੰਨਦੇ ਆ, ਉਹਨਾਂ ਨੂੰ ਕੋਈ ਨਹੀਂ ਰੋਕ ਟੋਕ ਕੇ ਉਹ ਉਹਨਾਂ ਨੂੰ ਰੱਬ ਮੰਨਣ, ਭਗਵਾਨ ਮੰਨਣ, ਜੋ ਮਰਜੀ ਸ਼ਿਵ ਜੀ ਨੂੰ ਮੰਨ ਲਓ ਜੀ, ਜਿਵੇਂ ਮਰਜੀ ਮੰਨੋ। ਪਰ ਗੁਰੂ ਸਾਹਿਬਾਨ ਕਦੇ ਵੀ ਰਾਮਚੰਦਰ ਜਾਂ ਕ੍ਰਿਸ਼ਨ ਵਰਗੇ ਨਹੀਂ ਸੀ, ਤੇ ਨਾ ਉਹ ਇਸ ਤਰ੍ਹਾਂ ਦੀ ਕਿਸੇ ਗੱਲ ਦੇ ਬਰਾਬਰ ਉਹਨਾਂ ਨੂੰ ਰੱਖਿਆ ਜਾਣਾ ਚਾਹੀਦਾ। ਗੁਰੂ ਸਾਹਿਬਾਨ ਦਾ ਜਿਹੜਾ ਰੁਤਬਾ ਹੈ, ਇਹਦੇ ਬਾਰੇ ਸਰਦਾਰ ਕਪੂਰ ਸਿੰਘ ਜੀ ਦਾ ਇੱਕ ਲੇਖ ਆ, ਗੁਰੂ ਨਾਨਕ ਦੀ ਪਦਵੀ, ਕੀ ਉਹਨਾਂ ਦਾ ਰੂਪ ਸਰੂਪ ਹੈ। ਸਾਡੇ ਫਲਸਫੇ 'ਚ, ਸਾਡੇ ਧਰਮ ਦੇ ਵਿੱਚ, ਸਾਡੇ ਜਿਹੜੇ ਗ੍ਰੰਥ ਨੇ ਜਾਂ ਸਹਾਇਕ ਗ੍ਰੰਥ ਨੇ, ਉਹਨਾਂ ਤੋਂ ਸਾਨੂੰ ਬੜੀ ਸੇਧ ਮਿਲਦੀ ਹੈ। ਗੁਰੂ ਤੇ ਪਰਮੇਸ਼ਰ 'ਚ ਭੇਦ ਨਹੀਂ ਹੈ, ਇਹ ਵੀ ਸਾਡੇ ਗ੍ਰੰਥਾਂ 'ਚੋਂ ਸਾਡੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ। ਪਰ ਇਹ ਵੀ ਇੱਕ ਗੱਲ ਹੈ ਕਿ ਜਿਹੜੇ ਸਾਡੇ ਬਹੁਤ ਸਾਰੇ ਭਰਾ ਬਚਿੱਤਰ ਨਾਟਕ ਦੇ ਆਧਾਰ ਤੇ ਜਦੋਂ ਗੱਲ ਕਰਦੇ ਹੈ, ਉੱਥੇ ਇਹ ਲਿਖਤੀ ਤੌਰ ਤੇ ਦਰਜ ਹੈ ਕਿ ਜੋ ਮੁਝ ਕੋ ਪਰਮੇਸ਼ਰ ਉਚਰੈ ਸੇ ਜਨ ਨਰਕ ਕੁੰਡ ਮੈਂ ਪਰ ਹੈ। ਮੈਂ ਉਹਦਾ ਦਾਸ ਤਾਂ ਹੈ, ਮੈਂ ਦਾਸ ਤਾਂ ਹਾਂ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪਰ ਮੈਂ ਕੀ ਹਾਂ, ਇਹ ਗੱਲ ਜੇ ਅਸੀਂ ਇਸ ਲਿਖਤ ਤੋਂ ਸਮਝੀਏ ਤਾਂ ਸਾਨੂੰ ਸਾਡੇ ਧਰਮ ਦੇ ਬਾਰੇ ਇੱਕ ਨਿਵੇਕਲੀ ਸਮਝ ਪੈਂਦੀ ਹੈ। ਅਸਲੀ ਕਹਾਣੀ ਹੀ ਇਹ ਆ ਕਿ ਸਾਡੇ ਧਰਮ ਦੀ ਵਿਆਖਿਆ ਖਾਸ ਤੌਰ ਤੇ ਪਿਛਲੇ 100 ਸਾਲ ਤੋਂ ਹਿੰਦੂ ਪੱਖੀ ਲੋਕਾਂ ਨੇ ਨਿਰਮਲਿਆਂ ਰਾਹੀਂ, ਸੰਪਰਦਾਵਾਂ ਰਾਹੀਂ, ਡੇਰੇਦਾਰਾਂ ਰਾਹੀਂ ਹਜ਼ਾਰਾਂ ਇਹੋ ਜਿਹੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਪੈਦਾ ਕਰਤੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹ ਕੀ ਕਹਿ ਰਹੇ ਨੇ। ਪਿਛਲੇ ਦਿਨੀ ਇੱਕ ਬੜੇ ਸਤਿਕਾਰਤ ਅਸਥਾਨ ਤੇ ਕਥਾ ਕਰਦੇ ਕਿਸੇ ਵੱਡੇ ਕਥਾਕਾਰ ਨੇ ਇੰਨੀ ਹਲਕੀ ਗੱਲ ਕਹੀ ਕਿ ਜੀ ਗੁਰੂ ਸਾਹਿਬਾਨ ਨੂੰ ਰਾਸ਼ਟਰ ਪਿਤਾ ਘੋਸ਼ਿਤ ਕੀਤਾ ਜਾ। ਆਪਦੇ ਵੱਲੋਂ ਨੇ ਬੜੀ ਵੱਡੀ ਛਾਲ ਮਾਰੀ। ਇਹ ਬਿਲਕੁਲ ਉਹੀ ਬਿਰਤੀ ਆ ਜਿਹੜੀ ਆਪਾਂ ਪਿੰਡ ਦੀ ਬੁੱਢੀ ਦੀ ਮਾਈ ਦੀ ਗੱਲ ਕਰਕੇ ਹਟੇ ਆ। ਉਹਨੂੰ ਮੰਨ ਲਿਆ, ਮਾਈ ਨੂੰ ਪਤਾ ਨਹੀਂ ਸੀ। ਪਰ ਕੀ ਇਹਨੂੰ ਵੀ ਨਹੀਂ ਪਤਾ ਰਾਸ਼ਟਰ ਕੌਣ ਹੈ? ਰਾਸ਼ਟਰ ਆਹ ਭਾਰਤ ਦਾ ਇੱਕ ਜਿਹੜਾ ਖਿੱਤਾ, ਇਹਨੂੰ ਰਾਸ਼ਟਰ ਉਹ ਕਹਿੰਦੇ। ਇਹਦਾ ਪਿਤਾ ਜਿਹਨੂੰ ਜਿਵੇਂ ਉਹ ਗਾਂਧੀ ਨੂੰ ਲਈ ਫਿਰਦੇ ਭਾਈ, ਇਹ ਰਾਸ਼ਟਰ ਅੱਜ ਹੈ, ਕੱਲ ਨਹੀਂ ਹੋਏਗਾ। ਇਹ ਭਾਰਤ, ਇਹਦਾ ਨਕਸ਼ਾ ਬਦਲਦਾ ਰਹਿੰਦਾ ਹੈ। 1947 ਤੋਂ ਪਹਿਲਾਂ ਨਕਸ਼ਾ ਹੋਰ ਸੀ, ਉਸ ਤੋਂ ਪਹਿਲਾਂ ਹੋਰ ਸੀ। ਇਸ ਭਾਰਤ ਨੂੰ ਤਾਂ ਅੰਗਰੇਜ਼ਾਂ ਨੇ ਅੱਜ ਵਾਲਾ ਭਾਰਤ ਬਣਾਇਆ। ਇਦੋਂ ਪਹਿਲਾਂ ਬੜੇ ਇਹਦੇ ਨਕਸ਼ੇ ਦੇ ਵਿੱਚ ਭੰਨ ਤੋੜਾਂ ਹੁੰਦੀਆਂ ਰਹੀਆਂ। ਤੋਂ ਐਵੇਂ ਹੀ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਹਿੰਦ ਦੀ ਚਾਦਰ 9ਵੇਂ ਪਾਤਸ਼ਾਹ ਨੂੰ ਜਦੋਂ ਕਹਿੰਦੇ ਹੋ, ਇਹ ਹਿੰਦ ਸਦੀਵੀ ਨਹੀਂ ਹੈ। ਧਰਮ, ਗੁਰੂ ਸਾਹਿਬਾਨ ਦੀ ਪ੍ਰਤਿਭਾ, ਗੁਰੂ ਸਾਹਿਬਾਨ ਦੀ ਆਸ, ਜਿਹੜੀ ਉਹਨਾਂ ਦਾ ਓਜ਼ ਆ, ਜਿਹੜਾ ਉਹਨਾਂ ਦਾ ਆਭਾ ਮੰਡਲ ਆ, ਜਾਂ ਉਹਨਾਂ ਦੀ ਜਿਹੜੀ ਸ਼ਕਤੀ ਹੈ, ਉਹ ਸਾਰਾ ਸਦੀਵੀ ਹੈ। ਤੇ ਹਿੰਦ ਜਿਹੜਾ ਹੈ ਉਹ ਅੱਜ ਹੈ, ਕੱਲ ਸ਼ਾਇਦ ਨਾ ਵੀ ਹੋਵੇ। ਇਤਿਹਾਸ ਦਾ ਕੁਝ ਪਤਾ ਲੱਗਦਾ। ਇਸ ਮੁਲਕ ਦਾ ਇਹ ਨਕਸ਼ਾ ਕਦੇ ਵੀ ਪੱਕਾ ਜਾਂ ਸਦੀਵੀ ਨਹੀਂ ਹੈ। ਸੋ ਜਦੋਂ ਇਹ ਕਿਹਾ ਜਾਂਦਾ ਇਹ ਇੱਕ ਗੰਦੀ ਗਾਲ ਆ ਹਿੰਦ ਦੀ ਚਾਦਰ, ਨਹੀਂ ਸੀਗੇ ਹਿੰਦ ਦੀ ਚਾਦਰ, ਉਹ ਧਰਮ ਕੀ ਚਾਦਰ ਸੀ। ਉਹ ਸਾਰੀ ਸ੍ਰਿਸ਼ਟੀ, ਉਹ ਇਹ ਨਹੀਂ ਵੀ ਆ ਜਿਹੜੀ ਸਾਨੂੰ 9 ਗ੍ਰਹਿਾਂ ਤੱਕਰ, ਉਹ ਪਤਾ ਨਹੀਂ ਕਿੱਥੇ ਤੱਕਰ ਸੀ, ਸਾਡੀ ਅੱਖ ਉੱਡੀ ਹੈ ਹੀ ਨਹੀਂ, ਅਸੀਂ ਉੱਥੇ ਤੱਕ ਦੇਖ ਹੀ ਨਹੀਂ ਸਕਦੇ। ਹੁਣ ਜਿਹੜੇ ਦੇਖ ਨਹੀਂ ਸਕਦੇ, ਜਿਨ੍ਹਾਂ ਦੀ ਅਕਲ ਘੱਟ ਆ, ਉਹਨਾਂ ਨੇ ਕੀ ਮਿਥਲਿਆ ਕਿ ਸਿੱਖਾਂ ਨੂੰ ਉੱਲੂ ਬਣਾਓ। ਸੋ ਬ੍ਰਾਹਮਣਵਾਦ ਦੇ ਏਜੰਟ ਸਿੱਖ ਧਰਮ ਨੂੰ ਆਪਦੇ ਨਜ਼ਰੀਏ ਤੋਂ, ਜੀ ਦੇਖੋ ਅਸੀਂ ਤਾਂ ਕਿੱਡਾ ਸਤਿਕਾਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ 5ਵਾਂ ਵੇਦ ਮੰਨਦੇ ਹਾਂ, ਦੇਖੋ ਅਸੀਂ ਕਿੰਨਾ ਸਤਿਕਾਰ ਕਰਦੇ ਹਾਂ, ਗੁਰੂ ਸਾਹਿਬਾਨ ਨੂੰ ਆਪਦੇ ਦੇਵੀ ਦੇਵਤਿਆਂ, ਰੱਬਾਂ, ਭਗਵਾਨਾਂ ਦੇ ਬਰਾਬਰ ਰੱਖ ਰਹੇ ਹਾਂ। ਦੇਖੋ ਜੀ ਅਸੀਂ ਕਿੱਡਾ ਸਤਿਕਾਰ ਕਰਦੇ ਹਾਂ, ਜਪਜੀ ਸਾਹਿਬ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਤਾਂ ਗੀਤਾ ਦਾ ਸਾਰ ਹੈ। ਗੀਤਾ ਜਿਹੜੀ ਹੈ ਉਹਦੇ ਬਾਰੇ ਸਭ ਨੂੰ ਪਤਾ ਹੈ ਕਿ ਜਦੋਂ ਯੁੱਧ ਹੋਣਾ ਸੀ ਤੇ ਜਦੋਂ ਅਰਜਨ ਤੇ ਕ੍ਰਿਸ਼ਨ ਦੇ ਵਿਚਾਲੇ ਵਾਰਤਾਲਾਪ ਹੋਇਆ, ਜਦੋਂ ਅਰਜਨ ਆਪਦੇ ਪਰਿਵਾਰਕ ਮੈਂਬਰਾਂ ਨਾਲ ਯੁੱਧ ਵਿੱਚ ਲੜਨ ਤੋਂ ਇਤਰਾਜ਼ ਕਰਦਾ, ਇਨਕਾਰ ਕਰਦਾ, ਤਾਂ ਸਾਹਮਣੇ ਕ੍ਰਿਸ਼ਨ, ਜਿਹਨੂੰ ਭਗਵਾਨ ਕਿਹਾ ਜਾਂਦਾ, ਉਹ ਉਹਨੂੰ ਪੰਪ ਮਾਰਦਾ
ਚੱਕਦੇ ਫੱਟੇ, ਕੋਈ ਗੱਲ ਨਹੀਂ। ਸੋ ਇਹ ਜਿਹੜੀ ਉਸ ਮੌਕੇ ਦੀ ਉਹਨਾਂ ਦੀ ਵਾਰਤਾਲਾਪ ਆ, ਜਿਹਦੇ ਵਿੱਚ ਬਹੁਤ ਸਾਰਾ ਕੁਝ ਹੋਰ ਜੋੜ ਘਟਾ ਵਾਧਾ ਕਰਕੇ ਇੱਕ ਉਹਨਾਂ ਨੇ ਆਪਦੀ ਲਿਖਤ ਤਿਆਰ ਕੀਤੀ ਹੈ। ਉਹਨੂੰ ਜਿੰਨਾ ਮਰਜ਼ੀ ਆਦਰ ਸਤਿਕਾਰ ਦੇਣ, ਪਰ ਕੀ ਜਪਜੀ ਸਾਹਿਬ ਦੀ ਇੱਕ ਲਾਈਨ ਦੇ ਬਰਾਬਰ ਵੀ, ਜਪਜੀ ਸਾਹਿਬ ਦੀ ਇੱਕ ਲਾਈਨ ਦੇ ਬਰਾਬਰ ਵੀ ਗੀਤਾ ਦਾ ਸਾਰਾ ਕੁਝ ਆ ਸਕਦਾ? ਗੀਤਾ ਦਾ ਪ੍ਰਸੰਗ ਹੋਰ ਹੈ, ਗੀਤਾ ਦੀ ਕਥਾ ਹੋਰ ਆ, ਗੀਤਾ ਦੇ ਵਾਰਤਾਲਾਪ, ਗੀਤਾ ਦਾ ਕਰਮ ਸਾਰਾ ਹੋਰ ਹੈ। ਕਿੱਥੇ ਜਪਜੀ ਸਾਹਿਬ ਤੇ ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ। ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਆ। ਜਦੋਂ ਉਹ ਕਹਿੰਦੇ ਨੇ ਗੋਲਡਨ ਟੈਂਪਲ, ਵੀ ਅਸੀਂ ਤਾਂ ਜੀ ਸਵਰਨ ਮੰਦਰ ਕਹਿ ਰਹੇ, ਉਹ ਵਡਿਆ ਨਹੀਂ ਰਹੇ ਹੁੰਦੇ, ਉਹ ਤੁਹਾਡੀ ਤੋਹੀਨ ਕਰ ਰਹੇ ਹੁੰਦੇ। ਸੋ ਇਸ ਮੌਕੇ ਉਹ ਕਹਿੰਦੇ ਆ ਕਿ ਸਿੱਖ ਤਾਂ ਹਿੰਦੂਆਂ ਦੇ ਰਾਖੇ ਨੇ ਜੀ, ਅਸੀਂ ਤਾਂ ਇਹਨਾਂ ਦਾ ਸਤਿਕਾਰ ਕਰਦੇ ਹਾਂ, ਸਾਡਾ ਫੌਜੀ ਦਸਤਾ ਹੈ। ਪਰ ਇਹ ਸਾਰੇ ਕਾਸੇ ਦੇ ਬਾਰੇ ਸਾਡੀ ਕੌਮ ਨੂੰ ਅਕਲ ਹੋਣੀ ਚਾਹੀਦੀ ਆ ਕਿ ਉਹ ਤੁਹਾਨੂੰ ਹੜੱਪਣ ਦੇ ਲਈ, ਤੁਹਾਨੂੰ ਖਾ ਜਾਣ ਦੇ ਲਈ ਲੱਗੇ ਹੋਏ ਨੇ। ਦੋਨਾਂ ਕੌਮਾਂ ਧਰਮਾਂ ਦੇ ਵਿੱਚ ਕੁਝ ਸਮਾਨਤਾਵਾਂ, ਕੁਝ ਨੇੜਤਾਵਾਂ, ਕਿਉਂਕਿ ਜਦੋਂ ਤੁਸੀਂ ਇਕੱਠੇ ਰਹਿੰਦੇ ਹੋ, ਜੇ ਜੇਲ੍ਹ ਵਿੱਚ ਵੀ ਰਹੀਏ, ਮੈਂ ਜੇਲ੍ਹ 'ਚ ਸੀ, ਜਿਹੜਾ ਜੇਲ੍ਹ ਦਾ ਸਟਾਫ ਸੀ ਉਹ ਵੀ ਜੇਲ੍ਹ 'ਚ ਹੀ ਸੀ, ਉਹ ਵੀ ਤਕਰੀਬਨ ਸਾਡੇ ਵਾਂਗੂ ਹੀ ਟਾਈਮ ਤੇ ਆਉਂਦੇ ਸੀ, ਸਾਨੂੰ ਖੋਲਦੇ ਸੀ। ਜੋ ਕੁਝ ਅਸੀਂ ਭੁਗਤਦੇ ਸੀ ਅੰਦਰ, ਉਹ ਭੁਗਤਦੇ ਸੀ। ਸਿਰਫ ਇੰਨਾ ਫਰਕ ਸੀ ਵੀ ਉਹਨਾਂ ਦੇ ਕੋਲ ਹਾਕਮੀਅਤ ਦਾ ਥੋੜਾ ਜਿਹਾ ਅਹਿਸਾਸ ਸੀ ਕਿ ਅਸੀਂ ਉਸ ਅਹਿਸਾਸ ਤੋਂ ਵਿਰਵੇ ਸੀ, ਪਰ ਹੈ ਤਾਂ ਜੇਲ੍ਹ 'ਚ ਹੀ ਸੀ। ਉਵੇਂ ਹੀ ਹਿੰਦੂ ਭਾਈਚਾਰੇ ਦੇ ਲੋਕ ਵੀ ਇਸ ਧਰਤੀ ਤੇ, ਇਸ ਪੰਜਾਬ ਦੇ ਵਿੱਚ ਵਸਦੇ ਹੈ। ਪੰਜਾਬ ਦੇ ਵਿੱਚ ਹਿੰਦੂ ਸਿਵਲਾਈਜੇਸ਼ਨ ਤੇ ਸਿੱਖ ਸਿਵਲਾਈਜੇਸ਼ਨ ਖਹਿ ਖਹਿ ਕੇ ਚੱਲਦੀਆਂ ਨੇ। ਕੋਈ ਇਹਨਾਂ ਦੇ ਵਿੱਚ ਐ ਕਹੀਏ ਕਿ ਲਓ ਜੀ ਇਹ ਤਾਂ ਬੜੇ ਨੇੜ ਨੂੜ ਵਾਲੀ ਕੋਈ ਗੱਲ ਨਹੀਂ। ਇੱਥੇ ਤਾਂ ਜਿਸ ਬੰਦੇ ਨੂੰ ਸਮਝ ਆ ਜਾਂਦੀ ਆ, ਉਹ ਹਿੰਦੂ ਸੱਭਿਆਚਾਰ ਨੂੰ, ਬ੍ਰਾਹਮਣਵਾਦ ਨੂੰ ਮੁਰਦਾਬਾਦ ਕਹਿ ਕੇ, ਸਿੱਖ ਧਰਮ ਨੂੰ ਜਿੰਦਾਬਾਦ ਕਹਿ ਕੇ ਖਾਲਸਾ ਸੱਜ ਜਾਂਦਾ। ਫਿਰ ਉਹ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਵਾਂਗ ਗੁਰੂ ਸਾਹਿਬਾਨ ਦੇ ਚਰਨਾਂ ਦਾ ਧਿਆਨ ਧਰ ਕੇ ਸੀਸ ਕੁਰਬਾਨ ਕਰਨ ਲੱਗਿਆ ਇਧਰ ਨੂੰ ਤੁਰਦਾ ਹੈ। ਉਹ ਕਦੇ ਵੀ ਆਪਣੇ ਹਿੰਦੂਤਾ ਵਾਲੇ ਪਾਸੇ ਨੂੰ ਵਾਪਸ ਨਹੀਂ ਜਾਂਦਾ। ਬ੍ਰਾਹਮਣਵਾਦ ਨੂੰ ਮੁਰਦਾਬਾਦ ਕਹਿ ਕੇ ਹੀ ਇਹ ਸਾਰੇ ਯੋਧਿਆਂ ਨੇ ਸਾਡੇ ਇਤਿਹਾਸ ਨੂੰ ਚਾਰ ਚੰਦ ਲਾਏ ਨੇ। ਸੋ ਜਿਹੜਾ ਸਿੱਖ ਕੌਮ ਨੇ ਇਤਿਹਾਸ ਸਿਰਜਿਆ, ਉਹਨੇ ਵੱਖਰੀਆਂ ਰਵਾਇਤਾਂ, ਵੱਖਰੇ ਮਾਪਦੰਡ, ਵੱਖਰੇ ਸੱਭਿਆਚਾਰ, ਵੱਖਰਾ ਰਹਿਣ ਸਹਿਣ, ਸਭ ਕੁਝ ਪੈਦਾ ਕੀਤਾ। ਜਿਵੇਂ ਸਾਡੇ ਇਤਿਹਾਸ ਤੇ ਜਦੋਂ ਨਜ਼ਰ ਮਾਰਦੇ ਆ ਤਾਂ ਥਾਂ ਥਾਂ ਤੇ ਹਿੰਦੂ ਦੀਆਂ ਬੇਵਫਾਈਆਂ, ਧੋਖੇਬਾਜ਼ੀਆਂ, ਮਕਾਰੀਆਂ ਦਾ ਜ਼ਿਕਰ ਤੇ ਜੰਗ ਦੇ ਤੇ ਸ਼ਾਂਤੀ ਦੇ ਜਿੰਨੇ ਵੀ ਪ੍ਰਕਰਨ ਸਾਡੀਆਂ ਸਾਖੀ ਦੇ ਵਿੱਚੋਂ ਜਾਂ ਕਿਤੋਂ ਹੋਰ ਮਿਲਦੇ ਆ, ਤਾਂ ਉੱਥੇ ਸਿੱਖ ਲਈ ਅਰਥ ਹੋਰ ਨੇ, ਹਿੰਦੂ ਲਈ ਹੋਰ ਨੇ। ਹਰ ਗੱਲ ਦੇ ਹੀ ਅਰਥ ਹੋਰ ਨੇ। ਜਗਰਾਤਿਆਂ ਦੇ ਵਿੱਚ ਮਾਤਾ ਦੀਆਂ ਭੇਟਾਂ ਕਿਸੇ ਹਿੰਦੂ ਲਈ ਹੋਰ ਅਰਥ ਰੱਖਦੀਆਂ ਨੇ, ਸਿੱਖ ਲਈ ਹੋਰ ਅਰਥ ਰੱਖਦੀਆਂ ਨੇ। ਕਿਸੇ ਗੁਰਦੁਆਰੇ ਵਿੱਚ ਕੀਰਤਨ ਹੋ ਰਿਹਾ ਹੋਵੇ, ਸਿੱਖ ਲਈ ਹੋਰ ਅਰਥ ਰੱਖਦਾ, ਹਿੰਦੂ ਲਈ ਹੋਰ ਅਰਥ ਰੱਖਦਾ। ਹੁਣ ਇਸ ਗੱਲ ਨੂੰ ਸਮਝੋ ਕਿ ਅੱਜ ਕੱਲ ਪੱਗਾਂ ਬੰਨ੍ਹ ਕੇ ਕੁਝ ਲੋਕ ਜਿਹੜੇ ਆ, ਉਹ ਮਾਤਾ ਦੇ ਜਗਰਾਤਿਆਂ ਦੇ ਵਿੱਚ ਦਸਤਾਰਾਂ ਸਜਾ ਕੇ ਭੇਟਾਂ ਗਾਉਂਦੇ। ਉਹਨੂੰ ਦੇਖ ਕੇ ਸਿੱਖ ਨੂੰ ਜੋ ਮਹਿਸੂਸ ਹੁੰਦਾ ਉਹ ਬਿਲਕੁਲ ਹੋਰ ਹੈ। ਤੇ ਜੋ ਖੁਸ਼ੀ, ਜੋ ਕੁੱਤਕੁੱਤੀਆਂ ਜਿਹੀਆਂ ਨਿਕਲਦੀਆਂ ਨੇ ਨਾ ਹਿੰਦੂ ਨੂੰ, ਇਹ ਆ ਲੈ ਆ ਮਾਰਿਆ ਸਿੱਖੀ ਦੇ ਜੜਾਂ 'ਚ ਕਹਾੜਾ, ਆ ਪੱਗ ਬੰਨ੍ਹ ਕੇ ਮਾਤਾ ਦੀਆਂ ਭੇਟਾਂ ਗਾਉਂਦਾ ਫਿਰਦਾ ਨਾ ਵੱਡਾ ਸਿੱਖਾਂ ਦਾ ਮੁੰਡਾ। ਇਹ ਜਿਹੜੀ ਖੁਸ਼ੀ ਹੈ ਹਿੰਦੂ ਨੂੰ, ਇਹ ਹੋਰ ਹੈ। ਸਾਡੇ ਲਈ ਮਰਨ ਹੋ ਜਾਂਦਾ ਹੈ ਜਦੋਂ ਇੱਕ ਤਿਲਕ ਲਾ ਕੇ, ਜਨੇਊ ਪਾ ਕੇ, ਜਾਂ ਕੋਈ ਹੋਰ ਇਸ ਤਰ੍ਹਾਂ ਦੇ ਕਰਮ ਕਾਂਡ ਕਰਕੇ ਕਵੇ ਮੈਂ ਸਿੱਖ ਹਾਂ। ਤੇ ਹਿੰਦੂ ਲਈ ਉਦੋਂ ਤਾੜੀਆਂ ਮਾਰਨ ਵਾਲੀ ਗੱਲ ਹੁੰਦੀ ਜਦੋਂ ਸਾਡੇ ਧਰਮ ਉੱਤੇ ਹਮਲਾ ਹੁੰਦਾ, ਜਦੋਂ ਸਾਡੇ ਗੁਰਧਾਮਾਂ ਤੇ ਟੈਂਕਾਂ ਤੋਪਾਂ ਦੇ ਗੋਲੇ ਡਿੱਗਦੇ, ਤਾਂ ਸਾਡੇ ਫੌਜੀ ਬਗਾਵਤਾਂ ਕਰ ਦਿੰਦੇ ਆ, ਪਿੰਡਾਂ ਚੋਂ ਲੋਕ ਸੜਕਾਂ ਤੇ ਆ ਜਾਂਦੇ ਆ, ਅਕਾਲ ਤਖਤ ਤੇ ਬੰਬਾਰੀ ਹੋ ਰਹੀ ਆ, ਚਲੋ ਉਹ ਫੌਜ ਕਹਿੰਦੀ ਆ ਮਾਰ ਦਿੱਤੇ ਜਾਓਗੇ, ਕਹਿੰਦੇ ਮਰ ਜਾਣਗੇ। ਭੈਣ ਉਸ ਮੌਕੇ
ਹਿੰਦੂ ਭਾਈਚਾਰੇ ਵਾਲੇ ਲੱਡੂ ਚੱਕ ਲਿਆਉਂਦੇ ਆ, ਪੂੜੀਆਂ ਚੱਕ ਲਿਆਉਂਦੇ ਆ, ਮਿਠਾਈਆਂ ਵੰਡਦੇ ਆ, ਉਹਨਾਂ ਦੀਆਂ ਨੌਜਵਾਨ ਬੱਚੀਆਂ ਗਿੱਧੇ ਪਾਉਂਦੀਆਂ। ਸਵਾਦ ਲਿਆਤਾ ਸਿੱਖਾਂ ਦੇ ਜੁੱਤੀਆਂ ਪੈ ਰਹੀਆਂ। ਜੇ ਕਿਤੇ ਖਬਰ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਹੋਈ ਹੈ, ਸਿੱਖਾਂ ਦਾ ਮਰਨ ਹੋ ਜਾਂਦਾ, ਸਿੱਖ ਰੋਹ ਨਾਲ ਫਟਣ ਵਾਲਾ ਹੋ ਜਾਂਦਾ, ਤੇ ਹਿੰਦੂ ਕਹਿੰਦਾ ਵਧੀਆ। ਹੁਣ ਅੱਗੇ ਤੇ ਐਵੇਂ ਬਾਜ਼ਾਰ ਬੰਦ ਕਰਾਉਣ ਨਾ ਤੁਰ ਪੈਣ। ਤੁਹਾਡਾ ਤਾਂ ਨਿੱਤ ਦਾ ਹੀ ਕੰਮ ਆ, ਤੁਹਾਡੇ ਤਾਂ ਨਿੱਤ ਹੀ ਕੋਈ ਨਾ ਕੋਈ ਧਾਰਮਿਕ ਜਜ਼ਬਾਤ ਭੜਕੇ ਰਹਿੰਦੇ ਆ। ਸੋ ਇਹ ਜਿਹੜੇ ਦੋ ਸਿੱਧਮ ਸਿੱਧੇ ਟਕਰਾਅ ਵਾਲੀ ਪੋਜੀਸ਼ਨ ਆ, ਇਹਨੂੰ ਜੇ ਇਹ ਕਹਿਣਾ ਜੀ ਇਹ ਤਾਂ ਕੱਟੜਵਾਦ ਆ। ਅੱਛਾ, ਆਪਦੇ ਧਰਮ ਦੇ ਉੱਤੇ ਹੋ ਰਹੇ ਹਮਲਿਆਂ ਦੀ ਬਾਤ ਪਾਉਣੀ, ਆਪਦੀ ਕੌਮ ਨੂੰ ਸੱਚ ਦੱਸਣਾ ਤਾਂ ਹੋ ਗਿਆ ਕੱਟੜਵਾਦ। ਜੇ ਅਸੀਂ ਮੂੰਹ ਸਿਰ ਮੁੰਨ ਕੇ ਮੰਦਰਾਂ ਦੇ ਵਿੱਚ ਟੱਲੀਆਂ ਖੜਕਾਉਣ ਬਹਿ ਜਾਈਏ, ਜਗਰਾਤਿਆਂ ਦੇ ਵਿੱਚ ਘੁੰਗਰੂ ਬੰਨ ਕੇ ਜੈ ਮਾਤਾ ਦੀ ਕਰੀਏ, ਫਿਰ ਅਸੀਂ ਵਧੀਆ ਸਿੱਖ ਨਹੀਂ ਜੀ, ਅਸੀਂ ਵਧੀਆ ਸਿੱਖ ਨਹੀਂ ਬਣਨਾ। ਸਰਦਾਰ ਗਜਿੰਦਰ ਸਿੰਘ ਜੀ ਦਾ ਇੱਕ ਲੇਖ ਹੈ ਜਿਹਦਾ ਨੱਟ ਛੱਲ ਸਾਰ ਅੰਸ਼ ਇਹ ਹੈ ਕਿ ਜਿਹੜੇ ਏਕਤਾ ਦੀਆਂ ਬਾਤਾਂ ਪਾਉਂਦੇ ਹੋ, ਏਕਤਾ ਦੋ ਬਰਾਬਰ ਦਿਆਂ ਵਿੱਚ ਹੁੰਦੀ ਹੈ ਤੇ ਇੱਕ ਦੂਜੇ ਦੀਆਂ ਹੱਦਾਂ ਦਾ ਸਤਿਕਾਰ ਕਰਕੇ ਹੁੰਦੀ ਹੈ। ਦੋਵੇਂ ਕੌਮਾਂ ਵਿੱਚ ਅਮਨ ਅਤੇ ਚੰਗੇ ਸਬੰਧ ਸਥਾਈ ਰੂਪ ਵਿੱਚ ਤਾਂ ਹੀ ਰਹਿ ਸਕਦੇ ਨੇ ਜੇਕਰ ਦੋਹਾਂ ਵਿਚਲੀ ਲਕੀਰ ਨੂੰ ਪ੍ਰਵਾਨ ਕੀਤਾ ਜਾਵੇ। ਇਹ ਲਕੀਰ ਪਾਣੀ ਵਿੱਚ ਵਾਹੀ ਹੋਈ ਨਹੀਂ ਹੈ, ਇਹ ਲਕੀਰ ਪਾਣੀ ਵਿੱਚ ਵਾਹੀ ਹੋਈ ਨਹੀਂ ਹੈ, ਇਹ ਲਕੀਰ ਅਕਾਲ ਪੁਰਖ ਦੇ ਹੁਕਮ ਨਾਲ 10 ਗੁਰੂ ਸਾਹਿਬਾਨ ਨੇ ਵਾਹੀ ਹੈ। ਸਦੀਆਂ ਲੰਮੇ ਸੰਘਰਸ਼ਾਂ ਵਿੱਚ ਸਿੰਘਾਂ ਦੇ ਡੁੱਲੇ ਲਹੂ ਨੇ ਇਸ ਲਕੀਰ ਨੂੰ ਇੰਨਾ ਪੱਕਾ ਕਰ ਦਿੱਤਾ ਹੈ ਕਿ ਦੁਨੀਆ ਦੀ ਕੋਈ ਤਾਕਤ ਇਸ ਨੂੰ ਮਿਟਾ ਨਹੀਂ ਸਕਦੀ। ਇਹ 1970-71 ਦੇ ਵਿੱਚ ਜਦੋਂ ਉਹਨਾਂ ਨੇ ਇਹ ਵਿਚਾਰ ਲਿਖੇ ਸੀ, ਇਹ ਵਿਚਾਰ ਉਹਨਾਂ ਦੇ ਆਏ ਸੀ ਗਜਿੰਦਰ ਸਿੰਘ ਦੇ। ਬਾਅਦ ਵਿੱਚ 89 ਦੇ ਵਿੱਚ ਸੰਤ ਸਿਪਾਹੀ ਮੈਗਜ਼ੀਨ 'ਚ ਛਪੇ। ਬਾਅਦ ਵਿੱਚ ਉਹ ਸਾਰੇ ਲੇਖ ਇਕੱਠੇ ਕਰਕੇ ਜਦੋਂ ਕਿਤਾਬ ਛਾਪਣੀ ਸੀ ਭਾਜੀ ਗਜਿੰਦਰ ਸਿੰਘ ਦੇ ਲੇਖਾਂ ਦੀ, ਤਾਂ ਉਸ ਮੌਕੇ 2003 ਦੇ ਵਿੱਚ ਮੈਂ ਭਾਜੀ ਗਜਿੰਦਰ ਸਿੰਘ ਦੀ ਕਿਤਾਬ ਦੇ ਲੇਖਾਂ ਨੂੰ ਸਾਰਿਆਂ ਨੂੰ ਇਸ ਲਕੀਰ ਸਰਲੇਖ ਹੇਠ, ਜਿਹਦੇ ਵਿੱਚ ਉੱਪਰ ਤੁਹਾਨੂੰ ਦਿਖ ਰਿਹਾ ਇੱਕ ਪਾਸੇ ਤਿਰੰਗਾ ਤੇ ਇੱਕ ਪਾਸੇ ਖੰਡੇ ਵਾਲਾ ਖਾਲਸਾਈ ਪਰਚਮ ਹੈ, ਵਿਚਾਲੇ ਇੱਕ ਲਕੀਰ ਆ ਜਿਹੜੀ ਭਾਈ ਗਜਿੰਦਰ ਸਿੰਘ ਲਿਖਦੇ ਆ ਨਾ ਕਿ ਇਹ ਲਕੀਰ ਅਕਾਲ ਪੁਰਖ ਦੇ ਹੁਕਮ ਨਾਲ 10 ਪਾਤਸ਼ਾਹੀਆਂ ਨੇ ਖਿੱਚੀ ਹੈ ਤੇ ਸਦੀਆਂ ਲੰਮੇ ਸੰਘਰਸ਼ਾਂ ਵਿੱਚ ਸਿੰਘਾਂ ਦੇ ਡੁੱਲੇ ਲਹੂ ਨੇ ਇਸ ਲਕੀਰ ਨੂੰ ਇੰਨਾ ਪੱਕਾ ਕਰ ਦਿੱਤਾ। ਆਹ ਲਕੀਰ ਆ ਜਿਹੜੀ ਇਹ ਪੱਕੀ ਹੋਈ, ਇੰਨਾ ਪੱਕਾ ਕਰ ਦਿੱਤਾ ਕਿ ਦੁਨੀਆ ਦੀ ਕੋਈ ਤਾਕਤ ਇਸ ਨੂੰ ਮਿਟਾ ਨਹੀਂ ਸਕਦੀ। ਹੁਣ ਜਦੋਂ ਸਾਨੂੰ ਇਹ ਯਕੀਨ ਆ ਕਿ ਹਿੰਦੂ ਵੀਰ ਜਿਵੇਂ ਕਿ ਪਹਿਲਾਂ ਸਾਡੇ ਹੋਰ ਭਰਾ ਲੱਗੇ ਰਹੇ, ਕਸਰ ਤਾਂ ਕਿਸੇ ਨੇ ਨਹੀਂ ਛੱਡੀ। ਜੋ ਜ਼ੁਲਮ ਮੁਗਲਾਂ, ਪਠਾਣਾ, ਅੰਗਰੇਜ਼ਾਂ ਤੇ ਹੋਰਾਂ ਨੇ ਕੀਤੇ ਉਹ ਸਾਡੇ ਇਤਿਹਾਸ ਦਾ ਹਿੱਸਾ ਹੈ। ਪਰ ਇਹ ਜਿਹੜੇ ਸੱਜਣ ਆ, ਇਹਨਾਂ ਤੋਂ ਇਹ ਆਸ ਨਹੀਂ ਸੀ। ਇਹਨਾਂ ਦਾ ਦੁੱਖ ਜ਼ਿਆਦਾ ਇਸ ਕਰਕੇ ਹੈ ਕਿ 1947 ਮੌਕੇ ਸਾਡੇ ਪੁਰਖਿਆਂ ਨੂੰ, ਸਾਡੇ ਬਜ਼ੁਰਗਾਂ ਨੂੰ ਇਹ ਮਾਣ ਸੀ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਥੋੜੀ ਭੁੱਲ ਜਾਣਗੇ। ਜੋ ਆਪਾਂ ਇਹਨਾਂ ਦੀਆਂ ਧੀਆਂ ਭੈਣਾਂ ਛਡਵਾਈਆਂ ਉਹ ਥੋੜੀ ਭੁੱਲ ਜਾਣਗੇ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਤਾਂ ਮੁੱਕਰ ਜਾਂਦੇ ਹੁੰਦੇ। ਸੋ ਇਸ ਦੌਰ ਵਿੱਚ ਜਦੋਂ ਭਗਵਾਂ ਬ੍ਰਿਗੇਡ ਸ਼ਰੇਆਮ ਉਹ ਸਾਰੇ ਕਾਸੇ ਤੋਂ ਮੁੱਕਰ ਰਿਹਾ, ਤਾਂ ਮੈਨੂੰ ਉਹ ਹਿੰਦੂ ਵੀਰਾਂ ਦੀ ਲੋੜ ਹੈ, ਸਾਡੀ ਕੌਮ ਨੂੰ ਲੋੜ ਹੈ। ਇੱਕ ਵਾਰੀ ਪਨਨ ਕਸ਼ਮੀਰ ਕਰਕੇ ਇੱਕ ਉਭਾਰ ਆਇਆ ਸੀ ਕਸ਼ਮੀਰ ਤੋਂ। ਸਾਰੇ 9ਵੇਂ ਪਾਤਸ਼ਾਹ ਦੇ ਜਿੱਥੇ ਜਿੱਥੇ ਇਤਿਹਾਸਕ ਅਸਥਾਨ ਨੇ ਉਹਨਾਂ ਦੀ ਯਾਤਰਾ ਕੀਤੀ ਸੀ, ਉੱਥੇ ਉਹਨਾਂ ਨੇ ਪੱਥਰ ਦੀਆਂ ਸਲੈਬਾਂ ਲਾਈਆਂ ਸੀ ਤੇ ਇਹ ਕਿਹਾ ਸੀ ਕਿ ਜੋ ਸਾਡੇ ਧਰਮ ਨੂੰ, ਸਾਡੇ ਪੁਰਖਿਆਂ ਨੂੰ ਦੇਣ ਆ, ਅਸੀਂ ਉਹਨੂੰ ਸੈਲਿਊਟ ਕਰਦੇ ਹਾਂ, ਮਾਣ ਕਰਦੇ ਹਾਂ। ਉਸੇ ਤਰੀਕੇ ਨਾਲ ਇਸ ਮੌਕੇ ਕੋਈ ਸੱਚੀ ਸੁੱਚੀ ਧਿਰ, ਜੇਕਰ ਜਿਵੇਂ ਕਹਿੰਦੇ ਆ ਕੋਈ ਹਰਿਓ ਬੂਟ ਰਿਹਾ, ਕੋਈ ਤਾਂ ਹਰਿਆ ਬੂਟ ਰਹਿ ਗਿਆ ਹੋਵੇ,
ਕੋਈ ਤਾਂ ਹਿੰਦੂ ਵੀਰਾਂ ਚੋਂ ਉੱਠੇ ਜਿਹੜਾ ਇਸ ਮੌਕੇ ਕਵੇ ਸਿੱਖੋ ਮੈਂ ਬਾਕੀਆਂ ਵਰਗਾ ਨਹੀਂ। ਮੈਨੂੰ ਪਤਾ ਹੈ ਕਿ 9ਵੇਂ ਪਾਤਸ਼ਾਹ ਦੀ ਸ਼ਹਾਦਤ ਕੀ ਸੀ ਤੇ ਕਿਉਂ ਸੀ। ਮੈਨੂੰ ਇਹ ਵੀ ਪਤਾ ਕਿ ਇਤਿਹਾਸ ਵਿੱਚ ਖਾਲਸੇ ਨੇ ਕਿਵੇਂ ਇਹ ਜਿਹੜੀ ਤੁਹਾਡੀ ਦਸਤਾਰ ਆ ਇਹ ਅੱਧੀ ਵੱਧ ਸਾਡੇ ਕੱਜ ਸਾਡੇ ਨੰਗ ਨੂੰ ਸਾਡੇ ਪਿੰਡੇ ਕੱਜਣ ਨੂੰ ਹੀ ਇਹ ਹੋ ਗਈ। ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ, ਅਸੀਂ ਤੁਹਾਡਾ ਮਾਣ ਕਰਦੇ ਹਾਂ ਤੇ ਅਸੀਂ ਇਹ ਸਾਰੇ ਕਾਸੇ ਤੋਂ ਜੋ ਬ੍ਰਾਹਮਣਵਾਦ ਹਿੰਦੂਤਾ ਵੱਲੋਂ ਭਾਗਵੇਂ ਬ੍ਰਿਗੇਡ ਵੱਲੋਂ ਤੁਹਾਡੇ ਦਿਲ ਦੁਖੀ ਕੀਤੇ ਜਾ ਰਹੇ ਨੇ, ਇੰਨੇ ਜੋਗੇ ਤਾਂ ਨਹੀਂ ਹੈਗੇ ਕਿ ਇਹਨਾਂ ਗੰਦੇ ਲੋਕਾਂ ਦੇ ਸਾਹਮਣੇ ਡਟ ਸਕੀਏ, ਪਰ ਅਸੀਂ ਇਹਨਾਂ ਦਾ ਹਿੱਸਾ ਨਹੀਂ। ਜਦੋਂ ਕੋਈ ਲੋਕ ਪੂਰੇ ਦੇ ਪੂਰੇ ਉਧਰ ਖੜੇ ਦਿਖਦੇ ਆ ਸਾਨੂੰ ਤਕਲੀਫ ਹੁੰਦੀ ਹੈ। ਸਾਨੂੰ ਤਕਲੀਫ ਤਾਂ ਉਹਨਾਂ ਦੀ ਵੀ ਆ ਜਿਹੜੇ ਸਾਡੇ ਵਿੱਚੋਂ ਹੋ ਕੇ ਉਹਨਾਂ ਦੀ ਬੋਲੀ ਬੋਲਦੇ ਆ, ਪਰ ਪੂਰੇ ਹਿੰਦੂ ਭਾਈਚਾਰੇ ਚੋਂ ਇੱਕ ਵੀ ਇਹੋ ਜਿਹਾ ਹਿੰਦੂ ਨਹੀਂ ਹੈਗਾ ਜਿਹੜਾ ਠੋਕ ਵਜਾ ਕੇ ਕਹਿ ਸਕੇ ਕਿ ਭਗਵੇਂ ਬ੍ਰਿਗੇਡ ਦੇ ਏਜੰਡੇ ਹੋਰ ਨੇ, ਸਾਡੀ ਇਹਨਾਂ ਨਾਲ ਕੋਈ ਸੁਰ ਨਹੀਂ ਰਲਦੀ, ਅਸੀਂ ਕੁਝ ਹੋਰ ਸੋਚਦੇ ਹਾਂ। ਸੋ ਇਸ ਮੌਕੇ ਪੂਰੇ ਹਿੰਦੂ ਸਮਾਜ ਦੇ ਸਾਹਮਣੇ ਇੱਕ ਸਵਾਲ ਹੈ ਕਿ ਪੂਰੀ ਦੀ ਪੂਰੀ ਕੌਮ ਅਕਿਰਤ ਘਣਤਾ ਦਾ ਜਿਹੜਾ ਸਰਟੀਫਿਕੇਟ ਆ ਉਹ ਲੈਣ ਵੱਲ ਵੱਧ ਰਹੀ ਆ। ਇਸ ਸ਼ਤਾਬਦੀ ਮੌਕੇ ਤੁਹਾਡਾ ਇੱਕ ਫਰਜ਼ ਵਾ ਕਿ ਦੁਨੀਆ ਭਰ ਨੂੰ ਦੱਸੋ ਕਿ ਅਸੀਂ ਅਕਿਰਤ ਘਣ ਨਹੀਂ ਹਾਂ। ਕੋਈ ਹੈਗਾ? ਇੱਥੇ ਹੀ ਇਹੀ ਗੱਲ ਕਹਿੰਦਾ ਹੋਇਆ ਮੈਂ ਸਮਾਪਤੀ ਕਰਦਾ ਜੀ। ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।